ਅੱਜ ਵੀ ਪੂਰੇ ਪੰਜਾਬ ਦੇ ਵਿੱਚ तमाम ड्राई पोर्ट अनफॉर्चुनेटली फैसलाबाद मुल्तान सब ड्राई पोर्ट ठप पे दे ने। सिर्फ सियालकोट ड्राई पोर्ट एक ऐसा ड्राई पोर्ट है ਜਿਹੜੀ ਪੂਰੀ ਆਬੋ-ਤਾਬ ਨਾਲ ਚੱਲ ਰਹੀ ਹੈ। ਅਸੀਂ ਅੱਲਾਹ ਤਾਲਾ ਦੇ ਫਜ਼ਲ ਨਾਲ ਆਪਣੇ ਇੰਪਲਾਈਜ਼ ਨੂੰ ਡਬਲ ਬੋਨਸ ਦੇ ਰਹੇ ਹਾਂ। ਇਹਨਾਂ ਹਾਲਾਤ ਦੇ ਵਿੱਚ ਵੀ ਕੋਈ ਸਿੰਗਲ ਨਹੀਂ ਦੇ ਸਕਦਾ, ਅਸੀਂ ਡਬਲ ਦੇ ਦਿੰਦੇ ਹਾਂ। ਕਰਾਚੀ ਤੋਂ ਬਾਅਦ फैसलाबाद भी है, लाहौर भी अच्छी भली एक्सपोर्ट है, लेकिन अगर आबादी के लिहाज ਨਾਲ देखा जाए कि जिन्नी सियालकोट की आबादी है तो एक्सपोर्ट है, उस लिहाज के नाल तो असी कराची तो भी अगे चले जाते हैं ना। पाकिस्तान दे विच जड़ी है एक्सपोर्टर्स फैडरेशन बननी चाहिए। जिन्नियां भी एक्सपोर्टर्स एसोसीएशनस ने इन्हां नूं असी इकट्ठियां करना चाहते। एक्सपोर्ट के बगैर पाकिस्तान तरक्की नहीं कर सकता। ਜਿਹੜਾ ਸਾਡਾ ਟ੍ਰੇਡ ਡੈਫੀਸਿਟ ਹੈ ਨਾ, ਇਹ ਐਕਸਪੋਰਟਰ ਹੀ ਇਹਨੂੰ ਠੀਕ ਕਰ ਸਕਦੇ ਨੇ। ਜਿਸ ਤਰ੍ਹਾਂ ਅਸਾਂ ਸਿਆਲਕੋਟ ਚੈਂਬਰ ਨੂੰ ਮਜ਼ਬੂਤ ਕੀਤਾ ਹੈ, ਇਹਨਾਂ ਅਦਾਰਿਆਂ ਨੂੰ ਮਜ਼ਬੂਤ ਕੀਤਾ ਹੈ, ਕਾਸ਼ ਸਾਡੀ ਫੈਡਰੇਸ਼ਨ ਦੇ ਵਿੱਚ ਵੀ ਇਹ ਚੀਜ਼ ਪੈਦਾ ਹੋ ਜਾਏ। ਵਾਹ ਵਾਹ। ਜਿਸ ਦਿਨ ਇਹ ਚੀਜ਼ ਪੈਦਾ ਹੋਏਗੀ ਉਸ ਦਿਨ ਹਕੂਮਤੀ ਸਤ੍ਹਾ ਦੇ ਉੱਤੇ ਵੀ ਸਾਨੂੰ ਐਕਨੋਲਜ ਕੀਤਾ ਜਾਏਗਾ। ਵਾਹ। ਇੰਡੀਆ ਦੇਖ ਲਓ, ਉਹਨਾਂ ਦੀ ਫਿੱਕੀ ਜਿਹੜੀ ਹੈ ਉਹ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਉਹਨਾਂ ਦੀ ਇਕਾਨਮੀ ਦੇ ਵਿੱਚ। प्यारे वेखन वालियो, ईवान सनत और तजारत सियालकोट दे गुज़श्ता 40 वरियां तो नाकाबिल तस्खीर कायद जनाब शेख रियाजुद्दीन बाबा सियालकोट नूं उन्हां दियां सनती, हरफती, बरामदाती ते अवामी ते रिफाही ते समाजी खिदमात दे सिले दे विच 23 मार्च के अजीमो शान मौके के उत्ते सदर ममलकत जनाब डॉक्टर आरफ अलवी होरां वल्लों तमगा इम्तियाज नाल नवाजिया गया है। प्यारिओ, शहर इकबाल दे लोकां दे वास्ते ते शेख रियाजुद्दीन होरां दियां खिदमात कोई टकियां छुपियां नहीं, लेकिन साडे पूरे पाकिस्तान दे व्यूअर्स जिहड़े ने ਅਸੀਂ ਅੱਜ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ 40 ਸਾਲਾਂ ਤੋਂ ਸ਼ਹਿਰ ਇਕਬਾਲ ਦੇ ਸਨਅਤਕਾਰਾਂ ਤੇ ਬਰਾਮਦ ਕੁਨਿੰਦਗਾਨ ਦਾ ਮਹਿਬੂਬ ਤਰੀਨ ਕਾਇਦ ਸ਼ੇਖ ਰਿਆਜ਼ੁद्दीन ਕੌਣ ਹੈ, ਉਹਦੀਆਂ ਅਵਾਮੀ, ਸਮਾਜੀ, ਰਿਫਾਹੀ, ਮੁਲਕੀ ਤੇ ਕੌਮੀ ਖਿਦਮਾਤ ਕੀ ਨੇ ਤੇ ਉਹ ਕਿਹੜੇ ਕਾਰ ਨੁਮਾਇਆਂ ਨੇ ਜਿਨ੍ਹਾਂ ਦਾ ਇਤਰਾਫ ਕਰਦਿਆਂ ਹੋਇਆਂ ਉਹਨਾਂ ਨੂੰ सदारती अवार्ड दे नाल नवाजिया गया है। आओ साडे नाल अज असीं तुहानूं नाल लैके शहर इकबाल सियालकोट जा रहे हैं। उत्थे जाके गुजरांवाला दे बब्बर शेरां वल्लों ऐवान सनत और तजारत गुजरांवाला दे वल्लों शेख रियाजुद्दीन होरां नूं सदारती अवार्ड मिलन दे उत्ते मुबारकबाद भी पेश करांगे। तुहानूं शेख रियाजुद्दीन साहब दे नाल मिलवावांगे भी ते उन्हां दियां कामयाबियां बारे, उन्हां दी हयाती दे सफ़र दियां गल्लां बातां उन्हां दी ज़ुबानी तुहानूं सुनवावांगे। ते आओ फिर चलिए अज मुफक्कर पाकिस्तान दे शहर सियालकोट। आओ साडे नाल।
ਲੋ ਜੀ ਪਿਆਰੇ ਵੇਖਣ ਵਾਲਿਓ, ਜੈਸਾ ਕਿ ਅਸੀਂ ਤੁਹਾਨੂੰ ਪਹਿਲੇ ਵੀ ਸ਼ੇਖ ਰਿਆਜ਼ੁद्दीन ਸਾਹਿਬ ਦਾ ਤਾਰਫ ਕਰਵਾਇਆ। ਸ਼ੇਖ ਰਿਆਜ਼ੁद्दीन ਸਾਹਿਬ ਨਾ ਸਿਰਫ ਈਵਾਨ ਸਨਅਤ व ਤਜਾਰਤ ਸਿਆਲਕੋਟ ਦੇ ਕਾਇਦ ਨੇ, ਬਲਕਿ ਸਿਆਲਕੋਟ ਦਾ ਕੋਈ ਐਸਾ ਵੱਡਾ ਕਾਬਲੇ ਜ਼ਿਕਰ ਪ੍ਰੋਜੈਕਟ ਨਹੀਂ, ਕੋਈ ਐਸਾ ਤਰੱਕੀਆਤੀ ਮਨਸੂਬਾ ਨਹੀਂ ਜਿਹਦੇ ਵਿੱਚ ਸ਼ੇਖ ਸਾਹਿਬ ਦੀ ਕਿਆਦਤ ਤੇ ਸਿਆਦਤ ਜਿਹੜੀ ਹੈ ਉਹ ਬਾਕੀ ਸ਼ੁਰਾਕਾ ਨੂੰ ਹਾਸਲ ਨਾ ਰਹੀ। ਸ਼ੇਖ ਸਾਹਿਬ ਦੀਆਂ ਖਿਦਮਾਤ ਦਾ ਇਤਰਾਫ ਕਰਦਿਆਂ ਹੋਇਆਂ ਹੀ ਸਦਰ ਪਾਕਿਸਤਾਨ ਨੇ ਯੌਮ ਪਾਕਿਸਤਾਨ ਦੇ ਮੌਕੇ ਦੇ ਉੱਤੇ ਸ਼ੇਖ ਸਾਹਿਬ ਨੂੰ ਸਦਾਰਤੀ ਐਵਾਰਡ ਦੇ ਨਾਲ ਨਵਾਜ਼ਿਆ, ਜਿਹੜਾ ਕਿ ਸਾਡੇ ਗੁਜਰਾਂਵਾਲਾ ਡਿਵੀਜ਼ਨ ਦਾ ਇੱਕ ਬਹੁਤ ਵੱਡਾ ਫਖਰ ਹੈ ਤੇ ਸ਼ਹਿਰੇ ਇਕਬਾਲ ਦਾ ਤੇ ਫਖਰ ਸ਼ੇਖ ਸਾਹਿਬ ਹੋਰੀ ਹੈ ਹੀ ਨੇ। ਆਓ ਸ਼ੇਖ ਸਾਹਿਬ ਦੇ ਨਾਲ ਤੁਹਾਨੂੰ ਮਿਲਵਾਉਂਦੇ ਹਾਂ ਤੇ ਸ਼ੇਖ ਰਿਆਜ਼ੁद्दीन ਸਾਹਿਬ ਕੋਲੋਂ ਉਹਨਾਂ ਦੀਆਂ ਜ਼ਾਤੀ ਗੱਲਾਂ ਬਾਤਾਂ ਸੁਣਨੇ ਆ, ਉਹਨਾਂ ਦਾ ਇੱਕ ਭਰਪੂਰ ਇਜਮਾਲੀ ਤਾਰਫ ਤੁਹਾਨੂੰ ਕਰਵਾਉਂਦੇ ਆ। ਸ਼ੇਖ ਸਾਹਿਬ ਕਿਸ ਤਰ੍ਹਾਂ ਬਚਪਨ 'ਚ ਕਿੰਨਾ ਪੜ੍ਹੇ, ਕੀ ਕੀਤਾ, ਹੁਣ ਮਾਸ਼ਾਅੱਲਾ ਗੁਜ਼ਸ਼ਤਾ 40 ਸਾਲ ਤੋਂ ਜਿਸ ਤਰ੍ਹਾਂ ਕਿ ਕਿਆਦਤ ਕਰ ਰਹੇ ਨੇ ਔਰ ਪੂਰੇ ਸ਼ਹਿਰੇ ਇਕਬਾਲ ਦੇ ਏਡੇ ਏਡੇ ਵੱਡੇ ਸਨਅਤਕਾਰਾਨ, ਬਰਾਮਦ ਕੁਨਿੰਦਗਾਨ, ਉਹਨਾਂ ਸਾਰਿਆਂ ਨੂੰ ਕਿਸ ਤਰ੍ਹਾਂ ਆਪਣੀ ਕਿਆਦਤ ਦੇ ਤੇ ਆਪਣੀ ਮੁਹੱਬਤ ਦੇ ਸਹਿਰ ਦੇ ਵਿੱਚ ਇਹਨਾਂ ਜਕੜਿਆ ਹੋਇਆ ਹੈ, ਇਹ ਸਾਰੇ ਰਾਜ਼ ਅੱਜ ਤੁਹਾਡੇ ਅੱਗੇ ਖੋਲਾਂਗੇ। ਆਓ ਪਹਿਲੇ ਸ਼ੇਖ ਸਾਹਿਬ ਨੂੰ ਰਲ ਕੇ ਮੁਬਾਰਕ ਦਈਏ ਤੇ ਉਹਨਾਂ ਨਾਲ ਗੱਲਬਾਤ ਦਾ ਆਗਾਜ਼ ਕਰੀਏ। अस्सलाम वालेकुम जनाब शेख साहब। डॉक्टर साहब बड़ी ਤੁਹਾਨੂੰ ਮੁਬਾਰਕ ਹੋਏ ਜਨਾਬ, ਬੜਾ ਸਾਡਾ ਵੀ ਫਖਰ ਹੈ ਕਿਉਂਕਿ ਜੁੜਵਾ ਸ਼ਹਿਰ ਵੀ ਹੈ ਨਾਲੇ ਸਾਡੀ ਡਿਵੀਜ਼ਨ ਵੀ ਹੈ, ਸਾਡੀਆਂ ਸਾਰੀਆਂ ਰਿਸ਼ਤੇਦਾਰੀਆਂ ਇੱਥੇ ਸਿਆਲਕੋਟ, ਤੁਹਾਡੀਆਂ ਜਨਾਬ ਗੁਜਰਾਂ ਵਾਲੇ, ਤੇ ਤੁਹਾਡੇ ਸ਼ਹਿਰ ਨੂੰ ਤੇ ਮਾਣ ਹੈ ਹੀ ਹੈ ਕਿ ਸ਼ੇਖ ਸਾਹਿਬ ਨੂੰ ਅਵਾਰਡ ਮਿਲਿਆ, ਤੁਹਾਨੂੰ ਜਨਾਬ ਤਮਗਾ ਇਮਤਿਆਜ਼ ਮਿਲਿਆ ਨਾ ਮਾਸ਼ਾਅੱਲਾ, ਤੇ ਸਾਡੇ ਸਿਆਲਕੋਟ ਨੂੰ ਤੇ ਮਾਣ ਹੈ ਹੀ ਹੈ, ਲੇਕਿਨ ਗੁਜਰਾਂ ਵਾਲਿਆਂ ਨੂੰ ਬੜੀ ਖੁਸ਼ੀ ਹੈ ਤੇ ਸਾਰਿਆਂ ਗੁਜਰਾਂ ਵਾਲੇ ਤੋਂ ਦੋਸਤਾਂ ਚੈਂਬਰ ਦੀਆਂ ਵੀ ਤੁਹਾਨੂੰ ਮੁਬਾਰਕਾਂ ਦਿੱਤੀਆਂ ਫੋਨ ਕਰ ਕਰਕੇ। ਅੱਜ ਅਸੀਂ ਜਨਾਬ ਪਰਸਨਲੀ ਹਾਜ਼ਰ ਹੋਏ ਹਾਂ, ਮਿਹਰਬਾਨੀ ਤੇ ਸ਼ੇਖ ਸਾਹਿਬ ਇਹ ਮਾਸ਼ਾਅੱਲਾ ਪਹਿਲੇ ਤੇ ਇਹ ਦੱਸੋ ਕਿ ਤੁਹਾਡੀਆਂ ਖਿਦਮਾਤ ਤੇ ਮੈਂ ਤੇ ਗਿਣਵਾਨ ਲੱਗਾ ਤੇ ਡਰਾਈਪੋਰਟ ਤੋਂ ਲੈ ਕੇ ਤੇ 에ਅਰਪੋਰਟ ਤੋਂ ਲੈ ਕੇ ਤੇ ਫਿਰ ਇਹ ਸਾਰੇ ਸ਼ਹਿਰ ਦੀਆਂ ਸੜਕਾਂ ਵੀ ਤੁਹਾਡੀ ਜ਼ੇਰੇ ਸਿਆਦਤ ਬਣਾਈਆਂ ਗਈਆਂ। ਖਿਦਮਾਤ ਤੇ ਮਾਸ਼ਾਅੱਲਾ ਤੁਹਾਡੀਆਂ ਬਹੁਤ ਹੀ ਜ਼ਿਆਦਾ ਨੇ, ਲੇਕਿਨ ਉੱਥੇ ਜਿਹੜਾ ਬੋਲਿਆ ਗਿਆ, ਚੂँਕਿ ਅਸੀਂ ਦੇਖ ਰਹੇ ਸਾਂ ਟੀਵੀ ਤੇ ਸਾਰੇ ਸਾਡੇ ਵਿਊਅਰਸ ਵੀ ਸਾਰੇ ਪਾਕਿਸਤਾਨ ਨੇ ਵੇਖਿਆ, ਜਦੋਂ ਸਦਰੇ ਪਾਕਿਸਤਾਨ ਨੇ ਤੁਹਾਨੂੰ ਅਵਾਰਡ ਤੋਂ ਨਵਾਜ਼ਿਆ ਉੱਥੇ ਤੁਹਾਡਾ ਪ੍ਰੋਫਾਈਲ ਪੜ੍ਹ ਕੇ ਸੁਣਾਇਆ ਗਿਆ। ਜ਼ਰਾ ਤੁਸੀਂ ਪੰਜਾਬੀ 'ਚ ਵੀ ਸਾਡੇ ਦੋਸਤਾਂ ਨੂੰ ਆਪ ਵੀ ਦੱਸੋਗੇ ਤੁਹਾਡੀਆਂ ਉਹ ਕਿਹੜੀਆਂ ਖਿਦਮਾਤ ਸਨ ਜਿਨ੍ਹਾਂ ਦਾ ਇਤਰਾਫ ਕਰਦਿਆਂ ਹੋਇਆਂ ਸਦਰ ਸਾਹਿਬ ਨੇ ਤੁਹਾਨੂੰ ਐਤਕੀ ਇਹ ਦਿੱਤਾ ਤਮਗਾ ਇਮਤਿਆਜ਼। बिस्मिल्लाहिर्रहमानिर्रहीम। डॉक्टर साहब अल्लाह ताला दी करम नवाजी, जी माँ बाप दियां दुआ ते मेरे दोस्तां दी बेपनाह मेहनत वाह दा ਇਹ ਨਤੀਜਾ ਹੈਗਾ ਜੀ। ਮਾਸ਼ਾਅੱਲਾ ਮਾਸ਼ਾਅੱਲਾ। ਉਹ ਜਿਹੜੀਆਂ ਤੁਸੀਂ ਚੀਜ਼ਾਂ ਗਨਵਾ ਰਹੇ ਹੋ ਨਾ ਜੀ ਜੀ, ਇਹ 'ਚ ਕੋਈ ਸ਼ੁਬਾ ਨਹੀਂ ਕਿ ਹਰ ਜਗ੍ਹਾ ਦੋਸਤਾਂ ਨੇ ਮੈਨੂੰ ਇੱਕ ਕਿਆਦਤ ਦਿੱਤੀ ਟੀਮ ਬਣਾਉਣ ਵਾਸਤੇ। ਵਾਹ। ਔਰ ਮੈਂ ਈਮਾਨਦਾਰੀ ਨਾਲ ਇਹ ਗੱਲ ਕਹਿ ਰਿਹਾ ਵਾਂ ਕਿ ਟੀਮ ਬਣਾਉਂਦਿਆਂ ਵਕਤ ਮੈਂ ਬਿਲਕੁਲ ਦਿਆਨਤਦਾਰੀ ਕੋਲੋਂ ਕੰਮ ਲਿਆ ਔਰ ਅੱਛੀ ਤੋਂ ਅੱਛੀ ਟੀਮ ਬਣਾਈ ਹੈ। ਮੈਂ ਟੀਮ ਵਰਕ ਦੇ ਉੱਤੇ ਜ਼ਬਰਦਸਤ ਬਿਲੀਵ ਕਰਨਾ। ਅੱਜ ਜੋ ਤੁਹਾਨੂੰ ਨਜ਼ਰ ਆ ਰਿਹਾ ਸਿਆਲਕੋਟ ਦੇ ਵਿੱਚ ਇਹ ਸਿਰਫ ਟੀਮ ਵਰਕ ਦਾ ਨਤੀਜਾ ਹੈਗਾ। ਵਾਹ। ਮੈਂ ਜਿਸ ਤਰ੍ਹਾਂ ਪਹਿਲੇ ਵੀ ਗੁਜ਼ਾਰਿਸ਼ ਕੀਤੀ ਹੈ ਕਿ ਮੇਰੇ ਦੋਸਤਾਂ ਨੇ ਬਹੁਤ ਕੰਮ ਕੀਤਾ ਹੈ। ਵਾਹ। ਔਰ ਬੜੀ ਅੱਛੀ ਟੀਮ ਹੈ। ਮੈਂ ਉਹਨਾਂ ਦਾ ਇੱਕ ਪੁਰਜ਼ਾ ਹੈਗਾ ਵਾਂ। ਵਾਹ। ਔਰ ਕੋਸ਼ਿਸ਼ ਇਹ ਕਰਨਾ ਵਾ ਕਿ ਅੱਛੇ ਤੋਂ ਅੱਛੇ ਆਦਮੀ ਨੂੰ ਉਹ ਪ੍ਰੋਜੈਕਟ ਜਿਹੜਾ ਨਾ ਉਹ ਦਿੱਤਾ ਜਾਏ, ਮੌਕਾ ਫਰਾਹਮ ਕੀਤਾ ਜਾਏ। ਤੁਸੀਂ ਦੇਖੋ ਜੀ ਬਾਦਸ਼ਾਹ ਘਰ ਤੇ ਤੁਸੀਂ ਹੋਈ ਹੈ ਨਾ, ਅਗਰ ਐਡੇ ਖੂਬਸੂਰਤ ਲੋਕ ਤੁਹਾਡੀ ਟੀਮ ਦੇ ਵਿੱਚ ਸ਼ਾਮਿਲ ਨੇ ਜੀ ਤੇ ਉਹ ਨਜ਼ਰ ਜਿਹੜੀ ਹੈ ਮਰਦਮ ਸ਼ਨਾਸ ਹੋ ਤੇ ਤੁਹਾਡੀ ਹੋਈ ਹੈ ਨਾ, ਤੁਸੀਂ ਉਹਨਾਂ ਨੂੰ ਚੁਣ ਕੇ ਲਿਆਂਦਾ, ਉਹਨਾਂ ਭਰਾਵਾਂ ਨੂੰ ਮੌਕਾ ਦਿੱਤਾ ਕਿ ਆਓ ਯਾਰ ਨਾਲ ਚੱਲੋ। ਹਾਂਜੀ, ਇਹ 'ਚ ਕੋਈ ਸ਼ੁਬਾ ਨਹੀਂ ਜੀ। ਔਰ ਜਿਹੜੀ ਟੀਮ ਜਿੱਥੇ ਜਿੱਥੇ ਵੀ ਅਸਾਂ ਬਣਾਈ ਹੈ ਜੀ ਜੀ, ਉਹ ਜਿਸ ਤਰ੍ਹਾਂ ਮੈਂ ਦੱਸਿਆ ਕਿ ਉਹ ਦਿਆਨਤਦਾਰੀ ਦੇ ਨਾਲ ਔਰ ਅੱਜ ਅੱਲਾਹ ਤਾਲਾ ਦੀ ਬੜੀ ਵੱਡੀ ਕਰਮ ਨਵਾਜ਼ੀ ਹੈ ਕਿ ਸਿਆਲਕੋਟ ਚੈਂਬਰ ਦੇ ਵਿੱਚ ਮੇਰਾ ਗਰੁੱਪ ਜਿਹੜਾ ਹੈ ਪਿਛਲੇ 40 ਸਾਲ ਦੇ ਉਤੋਂ ਬਰਸਰ ਇਕਤਦਾਰ ਹੈ ਅਲਹਮਦੁਲਿਲਾ। ਔਰ ਬੜੇ ਫੇਅਰ ਇਲੈਕਸ਼ਨ ਹੁੰਦੇ ਨੇ, ਇਹ ਨਹੀਂ ਕਿ ਬਿਲਕੁਲ ਕੋਈ ਉੱਥੇ ਕੋਈ ਜਮੂਤਦਾਰੀ ਹੈ ਕਿ ਜੋ ਫੈਸਲਾ ਕੀਤਾ ਹੈ ਉਹ ਠੋਸ ਦਿੱਤਾ ਗਿਆ ਹੈ। ਬਕਾਇਦਾ ਸਾਨੂੰ ਪਤਾ ਸਰ ਇਲੈਕਸ਼ਨ ਹੁੰਦੇ ਨੇ ਔਰ ਇਲੈਕਸ਼ਨਾਂ ਦੇ ਵਿੱਚ ਲੋਕ ਹਰ ਸਾਲ ਪਹਿਲੇ ਨਾਲੋਂ ਜ਼ਿਆਦਾ
ਅੱਛੇ ਤਰੀਕੇ ਦੇ ਨਾਲ ਗਰਮਜੋਸ਼ੀ ਨਾਲ ਹਿੱਸਾ ਬਹੁਤ ਔਰ ਮੈਂ ਉਹਨਾਂ ਦਾ ਮਮਨੂਨ ਆ ਜੀ। ਬਲਕਿ ਮੈਂ ਇਹ ਕਹਾਂਗਾ ਕਿ ਮੈਂ ਸਿਆਲਕੋਟ ਦੇ ਜਿਹੜੇ ਸਾਡੇ ਸਪੋਰਟਰਸ ਵੋਟਰਸ ਹੈਗੇ ਨੇ ਮੈਂ ਉਹਨਾਂ ਦਾ ਮਕਰੂਜ਼ ਹੈਗਾ ਵਾਂ ਔਰ ਮੇਰੀ ਖਾਹਿਸ਼ ਹੁੰਦੀ ਹੈ ਕਿ ਮੇਰੀ ਜਿਹੜੀ ਟੀਮ ਹੈ ਉਹਨਾਂ ਦੀ ਅੱਛੇ ਤਰੀਕੇ ਦੇ ਨਾਲ ਖਿਦਮਤ ਕਰੇ ਔਰ ਕੋਈ ਉਹਦੇ 'ਚ ਕਸਰ ਨਾ ਰਹਿਣ ਦੇ। ਹਾਂਜੀ, ਸਿਆਲਕੋਟ ਚੈਂਬਰ ਦੇ ਵਿੱਚ ਮੇਰੇ ਗਰੁੱਪ ਨੇ ਅੱਲਾਹ ਤਾਲਾ ਦੇ ਫਜ਼ਲ ਦੇ ਨਾਲ 36 ਪ੍ਰੈਜ਼ੀਡੈਂਟ ਦਿੱਤੇ ਨੇ। ਵਾਹ ਵਾਹ। ਡਰਾਈਪੋਰਟ ਦੇ ਉੱਤੇ ਜਿੰਨੇ ਚੇਅਰਮੈਨ ਆਏ ਨੇ ਸਾਡੇ ਗਰੁੱਪ ਦੇ ਆਏ ਨੇ, ਏਅਰਪੋਰਟ ਦੇ ਉੱਤੇ ਜਿੰਨੇ ਚੇਅਰਮੈਨ ਆਏ ਨੇ ਉਹ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੇ ਗਰੁੱਪ ਦੇ ਆਏ ਨੇ। ਇਹਨਾਂ ਦੀ ਮਿਹਰਬਾਨੀ ਹੈ ਕਿ ਪਿਛਲੇ 35-40 ਸਾਲ ਦੇ ਉੱਤੋਂ ਦੋਸਤਾਂ ਨੇ ਮੈਨੂੰ ਬਰਦਾਸ਼ਤ ਕੀਤਾ ਜਾਵੇ। ਵਾਹ ਵਾਹ। ਨਹੀਂ ਬਰਦਾਸ਼ਤ ਤੁਸੀਂ ਕਸਰੇ ਨਫਸੀ ਤੋਂ ਕੰਮ ਲੈ ਰਹੇ ਹੋ ਮੇਰੇ ਆਕਾ, ਬਰਦਾਸ਼ਤ ਨਹੀਂ ਕੀਤਾ ਤੁਸੀਂ ਮਾਸ਼ਾਅੱਲਾ ਸਾਬਤ ਕੀਤਾ ਕਿ ਤੁਸੀਂ ਕੋਈ ਅਹਿਲ ਹੋ ਕਿਆਦਤ ਦੇ। ਵੇਖੋ ਨਾ ਇੱਕ ਜਿਹੜਾ ਕਾਇਦ ਹੁੰਦਾ ਨਾ ਸਰ, ਉਹਦੇ 'ਚ ਮਾਂ ਬਾਪ ਵਾਲੀਆਂ ਖਸੂਸੀਆਤ ਹੁੰਦੀਆਂ ਨੇ। ਵੇਖੋ ਨਾ ਸਾਰੇ ਧੀਆਂ ਪੁੱਤਰ ਜਿੱਥੇ ਜਿਸ ਘਰ 'ਚ ਯਕਜਾ ਹੁੰਦੇ ਨੇ ਨਾ, ਇੱਕ ਚੁੱਲ੍ਹੇ ਦੇ ਉੱਤੇ ਸਭ ਕੁਝ ਪੱਕ ਰਿਹਾ ਹੁੰਦਾ, ਸਾਰੇ ਆਪਸ ਵਿੱਚ ਮੁਹੱਬਤਾਂ ਪਿਆਰ ਦੇ ਵਟਾਂਦਰੇ ਕਰ ਰਹੇ ਹੁੰਦੇ ਨੇ, ਉੱਥੇ ਮਾਂ ਬਾਪ ਦਾ ਬੜਾ ਕ੍ਰੈਡਿਟ ਹੁੰਦਾ ਹੈ, ਮਾਪਿਆਂ ਦੀ ਤਰਬੀਅਤ ਬੜੀ ਉੱਥੇ ਕਾਊਂਟ ਕਰਦੀ ਹੈ। ਤੁਸੀਂ ਮਾਸ਼ਾਅੱਲਾ ਹਰ ਇੱਕ ਨੂੰ ਮੌਕਾ ਵੀ ਦਿੱਤਾ। ਉਹ ਜਿਵੇਂ ਹਜ਼ਰਤ ਅਲਾਮਾ ਇਕਬਾਲ ਦਾ ਇੱਕ ਬੜਾ ਖੂਬਸੂਰਤ ਸ਼ੇਰ ਹੈ कि सनूबर बाग में आज़ाद भी है पाबगिल भी है, इन्हीं पाबंदियों में हासिल आज़ादी तू कर ले। तो ये नहीं कि सारे को तुसा उन्होंने को कैद करके या मशहूर करके या अपने बिल्कुल ही जेर करके रखे है। तुसी हर एक नूं वारी देंदे हो, उन्हां दी फस्ट क्लास सदारत तो नवाजदे हो, जिन्हों तुसी सदर बनाते हो फिर उहदे पिछे आप भी टुरदे हो, लेकिन कायद बिलहर अल्लाह पाक दे करम नाल तुसी होई हो। ਤੇ ਇਹ ਜਿਹੜੀ ਤੁਹਾਨੂੰ ਐਤਕੀ ਅਵਾਰਡ ਮਿਲਿਆ ਸੀ ਤੇ ਇਹ ਸਮਝਦੇ ਆ ਕਿ ਇਹ ਲੇਟ ਮਿਲਿਆ, ਲੇਕਿਨ ਸਾਨੂੰ ਇਹ ਵੀ ਪਤਾ ਲੱਗਾ ਕਿ ਤੁਹਾਨੂੰ 4-5 ਵਾਰੀ ਅੱਗੇ ਵੀ ਮਾਸ਼ਾਅੱਲਾ ਜਾਂ ਇਦੋਂ ਜ਼ਿਆਦਾ ਵਾਰੀ ਵੀ ਤੁਹਾਡਾ ਨਾਂ ਆਇਆ। ਲੇਕਿਨ ਤੁਹਾਡੀ ਇਹ ਵੀ ਇੱਕ ਅਜ਼ਮਤ ਹੈ ਕਿ ਤੁਸੀਂ ਸ਼ੇਖ ਸਾਹਿਬ ਆਪਣੇ ਹੀ ਗਰੁੱਪ ਦੇ ਕਿਸੇ ਆਪਣੇ ਤੋਂ ਜ਼ਿਆਦਾ ਬੰਦੇ ਨੂੰ ਅਹਿਲ ਕਰਾਰ ਦਿੰਦੇ ਆਇਆ, ਉਹਨਾਂ ਨੂੰ ਦੁਆ ਦਿੱਤਾ। ਤੇ ਚਲੋ ਅਸੀਂ ਤਾਂ ਸਮਝਦੇ ਹਾਂ ਕਿ ਤੁਹਾਨੂੰ ਕੋਈ 10-15 ਸਾਲ ਪਹਿਲੇ ਮਿਲਣਾ ਚਾਹੀਦਾ ਸੀ, ਲੇਕਿਨ ਹੁਣ ਵੀ ਜਿਹੜਾ ਮਿਲਿਆ ਜਾਂ ਇਦੋਂ ਪਹਿਲੇ ਵੀ ਜਿੰਨੇ ਵੀ ਮਿਲੇ ਨੇ ਉਹ ਵੀ ਤੁਹਾਨੂੰ ਹੀ ਮਿਲੇ ਨੇ, ਤੁਹਾਡੇ ਗਰੁੱਪ ਦੇ ਬੰਦਿਆਂ ਨੂੰ ਜੋ ਮਿਲੇ ਨੇ। ਤੇ ਇਹ ਜਿਹੜਾ ਹੁਣ ਮਿਲਿਆ ਸਰ, ਇਹਦਾ ਥੋੜਾ ਜਿਹਾ ਮੈਂ ਅਰਜ਼ ਕੀਤੀ ਹੈ, ਦੱਸੋ ਕਿ ਇਹ ਤੁਹਾਡੀਆਂ ਕਿਹੜੀਆਂ ਖਿਦਮਾਤ ਤੇ ਤੁਹਾਨੂੰ ਐਤਕੀ ਮਿਲਿਆ ਸਦਾਰਤੀ ਅਵਾਰਡ। ਡਾਕਟਰ ਸਾਹਿਬ ਚੀਜ਼ਾਂ ਤੇ ਤੁਸੀਂ ਖੁਦ ਹੀ ਬੜੀਆਂ ਸਾਰੀਆਂ ਗਨਵਾ ਛੜੀਆਂ ਨੇ, ਸਿਆਲਕੋਟ ਚੈਂਬਰ, ਡਰਾਈਪੋਰਟ, ਏਅਰਪੋਰਟ, ਸਾਡੀ ਏਅਰ ਸਿਆਲ ਔਰ ਜਿੰਨੇ ਵੀ ਸਾਡੇ ਇੱਥੇ ਪ੍ਰੋਜੈਕਟਸ ਨੇ, ਬਿਜ਼ਨਸ ਕਮਿਊਨਿਟੀ ਦੇ ਅਦਾਰੇ ਹੈਗੇ ਨੇ, ਇਹਦੇ ਵਿੱਚ ਥੋੜੀ ਬਹੁਤ ਮੇਰੀ ਕੰਟਰੀਬਿਊਸ਼ਨ ਰਹੀ ਹੈ ਵੀ ਅਜੇ ਤੱਕ ਵੀ ਅਲਹਮਦੁਲਿਲਾ। ਔਰ ਉਹਦੇ 'ਚ ਜਿਹੜੇ ਤੁਸੀਂ ਇਹ ਗੱਲ ਕੀਤੀ ਹੈ ਕਿ ਮੈਂ ਕੋਈ ਬੜੀ ਅਜ਼ਮਤ ਦਾ ਮੁਜ਼ਾਹਰਾ ਕੀਤਾ ਪਿਛਲੇ 10 ਸਾਲ ਤੋਂ, ਜਦੋਂ ਵੀ ਕੋਈ ਮੇਰਾ ਨਾਂ ਦੋਸਤਾਂ ਨੇ ਰਿਕਮੈਂਡ ਕੀਤਾ ਸਿਆਲਕੋਟ ਚੈਂਬਰ ਨੇ, ਇਹਦੇ 'ਚ ਕੋਈ ਸ਼ੁਬਾ ਨਹੀਂ ਕਿ ਮੈਂ ਉਹ ਫਾਈਲ ਅੱਗੇ ਨਹੀਂ ਜਾਣ ਦਿੱਤੀ। ਜਿਹੜੇ ਕਿਸੇ ਦੂਸਰੇ ਦੋਸਤ ਦਾ ਨਾਂ ਅਸਾਂ ਰਿਕਮੈਂਡ ਕੀਤਾ ਐਜ਼ ਏ ਮੈਟਰ ਆਫ ਫੈਕਟ, ਉਹ ਮੈਂ ਸਮਝਣਾ ਮੇਰੇ ਨਾਲੋਂ ਜ਼ਿਆਦਾ ਹੱਕਦਾਰ ਸਨ ਔਰ ਉਹਨਾਂ ਦਾ ਇਸੇ ਵਾਸਤੇ ਨਾਂ ਰਿਕਮੈਂਡ ਕਰਦੇ ਆਏ। ਉਹ ਦੋਸਤਾਂ ਨੇ ਸੋਚਿਆ ਹੈ ਕਿ ਸ਼ੇਖ ਸਾਹਿਬ ਕੋਲੋਂ ਪੁੱਛਣਾ ਵੀ ਨਹੀਂ ਚਾਹੀਦਾ ਤੇ ਇਹਨੂੰ ਜਿਹੜਾ ਨਾ ਕੰਮ ਨੂੰ ਅੱਗੇ ਚਲਾਉਣਾ ਚਾਹੀਦਾ, ਖੁਫੀਆ ਤੌਰ ਤੇ ਬਿਲਕੁਲ ਯਕੀਨ ਜਾਣੇ ਕਿ ਮੈਨੂੰ ਹੁਣ ਵੀ ਅਗਰ ਪੁੱਛਦੇ ਮੈਂ ਕੋਈ ਕਸਰ ਨਫਸੀ ਕੋਲੋਂ ਕੰਮ ਨਹੀਂ ਲੈ ਰਿਹਾ, ਦਿਆਨਤਦਾਰੀ ਨਾਲ ਕਹਿ ਰਿਹਾ ਵਾਂ ਕਿ ਅੱਜ ਵੀ ਸਿਆਲਕੋਟ ਦੇ ਵਿੱਚ ਦੋਸਤ ਉਹ ਮੌਜੂਦ ਹੈਗੇ ਨੇ ਕਿ ਮੈਂ ਸਮਝਦਾ ਵਾਂ ਜਿੰਨਾ ਮੈਨੂੰ ਇੰਟਰੋਡਿਊਸ ਕਰਵਾਇਆ, ਜਿਹੜੇ ਮੈਨੂੰ ਲੈ ਕੇ ਆਏ ਔਰ ਅੱਜ ਉਹ ਅਗਰ ਅੱਲਾ ਨੂੰ ਪਿਆਰੇ ਹੋ ਗਏ ਨੇ ਤੇ ਸਾਨੂੰ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ। ਹਾਂਜੀ ਹਾਂਜੀ, ਇਹ ਤਾਂ ਬੜੀ ਅਜ਼ਮਤ ਹੈ ਤੁਹਾਡੀ ਔਰ ਇਹ ਹੀ ਤੁਹਾਡੀਆਂ ਖਸੂਸੀਆਤ ਨੇ, ਇਹ ਹੀ ਕੁਆਲਿਟੀਜ਼ ਨੇ ਸਰ ਜਿਹੜੀਆਂ ਲੋਕਾਂ ਨੂੰ ਮੋਤਰਫ ਬਣਾਉਂਦੀਆਂ ਨੇ ਕਿ ਯਾਰ ਸ਼ੇਖ ਰਿਆਜ਼ ਸਾਹਿਬ ਜਿਹੜੇ ਨੇ ਉਹ ਹਮੇਸ਼ਾ ਸਾਡਾ ਖਿਆਲ ਕਰਦੇ ਨੇ। ਤੇ ਸ਼ਹਿਰ ਦੇ ਫਿਰ ਸਾਰੇ ਜਿਹੜੇ ਨਸਤਾਲੀਕ ਲੋਕ ਨੇ, ਭਲੇ ਮਾਨਸ ਨੇ, ਬਲੂ ਬਲੱਡ ਨੇ, ਉਹ ਉਹਦੇ ਜਵਾਬ ਵਿੱਚ, ਉਹਦੇ ਪਰਤਾਵੇ 'ਚ ਉਹ ਵੀ ਤੁਹਾਡਾ ਇੱਜ਼ਤ ਔਰ ਇਹਤਰਾਮ ਕਰਦੇ ਨੇ। ਅੱਛਾ ਸ਼ੇਖ ਸਾਹਿਬ, ਥੋੜ੍ਹਾ ਜਿਹਾ ਆਪਣੇ ਸਾਨੂੰ ਬਚਪਨ ਬਾਰੇ ਦੱਸੋਗੇ? ਤੁਸੀਂ ਬਚਪਨ ਤੋਂ ਥੋੜ੍ਹਾ, ਕਿਉਂਕਿ ਜਿੰਨੇ ਵੱਡੇ ਲੋਕ ਹੁੰਦੇ ਨੇ ਨਾ ਜੀ, ਉਹ ਵਿਊਅਰਸ ਨੂੰ ਹੁੰਦਾ ਹੈ, ਸਾਡੇ ਨਾਜ਼ਰੀਨ ਨੂੰ ਬਿਲਖਸੂਸ ਹੁੰਦਾ ਹੈ ਕਿ ਸ਼ੇਖ ਸਾਹਿਬ ਹੁਣ ਮਾਸ਼ਾਅੱਲਾ ਜਿਸ ਇੱਕ ਐਮਪਾਇਰ ਦੇ ਉੱਤੇ ਬੈਠੇ ਨੇ ਰਾਜਾ ਬਣ ਕੇ,
ਇਹ ਸ਼ੁਰੂ ਤੋਂ ਤੇ ਇੰਜ ਨਹੀਂ ਸੀ ਨਾ ਜੀ, ਕਿ ਤੁਸੀਂ ਸ਼ੁਰੂ ਤੋਂ ਵੀ ਥੋੜਾ ਜਿਹਾ ਸੁਣਾਓ ਨਾ ਤੁਹਾਡੇ ਅੱਬੂ ਜੀ ਕੀ। ਨਹੀਂ ਡਾਕਟਰ ਸਾਹਿਬ, ਬਿਲਕੁਲ ਇਸ ਤਰ੍ਹਾਂ ਨਹੀਂ ਹਾਂ। ਕਿ ਮੈਂ ਇਹ ਵੀ ਨਹੀਂ ਕਲੇਮ ਕਰ ਸਕਦਾ ਕਿ ਮੇਰਾ ਜਿਹੜਾ ਬਚਪਨ ਹੈ, ਜਵਾਨੀ, ਉਹ ਬੜੀ ਤਾਬਨਾਕ ਸੀ। ਇਸ ਤਰ੍ਹਾਂ ਮੇਰਾ ਖਾਨਦਾਨ ਜਿਹੜਾ ਨਾ ਹਾਈਲੀ ਐਜੂਕੇਟਿਡ, ਮੇਰੇ ਫਾਦਰ ਜਿਹੜੇ ਨੇ ਮਾਸ਼ਾਅੱਲਾ, ਉਹ ਅਲੀਗੜ੍ਹ ਯੂਨੀਵਰਸਿਟੀ ਤੋਂ ਪੜ੍ਹੇ ਦੇ, ਪਾਰਟੀਸ਼ਨ ਉਹਨਾਂ ਗ੍ਰੈਜੂਏਸ਼ਨ ਕੀਤੀ। ਵਾਹ ਵਾਹ। ਸਿਆਲਕੋਟ ਦੇ ਵਿੱਚ ਹਾਲ ਕੋਈ ਅਲੀਗੜ੍ਹ ਯੂਨੀਵਰਸਿਟੀ ਗਿਆ ਦਾ ਸੀ। ਹਾਂਜੀ ਸਰ ਉਦੋਂ ਜਿਹੜੇ ਜਦੋਂ ਅਲੀਗੜ੍ਹ ਯੂਨੀਵਰਸਿਟੀ ਦੇ ਹੁੰਦੇ ਸਨ, ਉਹ ਨਾਲ ਲਿਖਦੇ ਹੁੰਦੇ ਹਨ BA ਅਲੀਗ। ਬਿਲਕੁਲ ਅਲੀਗ ਬਿਲਕੁਲ ਦਰੁਸਤ। ਔਰ ਮੇਰੇ ਛੋਟੇ ਭਾਈ ਨਵਾਜ਼ ਸ਼ੇਖ ਜਿਹੜੇ ਡਾਕਟਰ ਜਨਰਲ ਇਮੀਗ੍ਰੇਸ਼ਨ ਪਾਸਪੋਰਟ ਰਿਟਾਇਰ ਹੋਏ, ਉਹਨਾਂ CSS ਕੀਤਾ। ਮੇਰੇ ਵੱਡੇ ਭਾਈ ਜਿਨ੍ਹਾਂ ਕੋਲੋਂ ਮੈਂ ਬਿਜ਼ਨਸ ਆਪਣੇ ਫਾਦਰ ਕੋਲੋਂ ਜੋ ਸਿੱਖਿਆ। ਲੇਕਿਨ ਮੈਂ ਆਪਣੇ ਬਚਪਨ ਦੇ ਵਿੱਚ ਇੰਤਹਾਈ ਖਲੰਡਰਾ ਸਾਂ। ਮੇਰੇ ਅੰਦਰ ਖੇਲ ਕੂਦ ਕੁੱਟ ਕੇ ਭਰਿਆ ਦਾ ਸੀ। ਮੈਂ ਜਦੋਂ ਖਿਲਾੜੀਆਂ ਨੂੰ ਦੇਖਣਾ ਸਾਂ ਤੇ ਮੇਰੇ ਅੰਦਰ ਇਹ ਸੀ ਕਿ ਮੈਂ ਕੋਈ ਖਿਲਾੜੀ ਬਣਾ। ਵਾਹ ਵਾਹ। ਲੇਕਿਨ ਮੇਰਾ ਜਿਹੜਾ ਖਾਨਦਾਨ ਸੀ ਇਹ ਪੜ੍ਹਾਈ ਵੱਲ ਜ਼ਿਆਦਾ, ਔਰ ਉਹ ਮੈਨੂੰ ਫੜ ਕੇ ਪੜ੍ਹਾਈ ਵੱਲ ਲਿਆਉਂਦੇ ਸਨ, ਮੈਂ ਖੇਲਾਂ ਕੂਦਾਂ ਵੱਲ ਚਲਾ ਜਾਂਦਾ ਸਾਂ। ਹੋਰ ਤੇ ਮੈਂ ਕੋਈ ਐਸਾ ਕੋਈ ਨਮਾਇਆ ਕੰਮ ਕਰ ਨਾ ਸਕਿਆ ਖੇਲ ਕੂਦ ਦੇ ਮੈਦਾਨ ਦੇ ਵਿੱਚ। ਲੇਕਿਨ 1964 ਦੇ ਵਿੱਚ ਮੈਂ ਪਹਿਲੀ ਦਫਾ ਵੇਟ ਲਿਫਟਿੰਗ ਦੇ ਵਿੱਚ ਕੌਮੀ ਚੈਂਪੀਅਨ ਬਣਿਆ। ਵਾਹ 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 ਵਾਹ। ਔਰ 1966 ਦੇ ਵਿੱਚ ਆਈ ਵਾਸ ਡਿਕਲੇਅਰਡ ਬੈਸਟ ਵੇਟ ਲਿਫਟਰ ਆਫ ਦਾ ਈਅਰ ਇਨ ਲਾਹੌਰ। ਮੈਂ ਆਪਣੇ ਬਾਡੀ ਵੇਟ ਤੋਂ 7 kg ਜ਼ਿਆਦਾ ਲਿਫਟ ਕੀਤਾ ਸੀ, ਡਬਲ ਬਾਡੀ ਵੇਟ। ਹਾਂਜੀ, ਇਹ ਮੇਰਾ ਸਪੋਰਟਸ ਦਾ ਕੈਰੀਅਰ ਸੀ। ਔਰ ਖਿਆਲ ਇਹ ਸੀ ਕਿ ਮੈਂ ਸਾਰੀ ਜ਼ਿੰਦਗੀ ਸਪੋਰਟਸ ਹੀ ਗੁਜ਼ਾਰਾਂਗਾ। ਲੇਕਿਨ ਮੇਰਾ ਇੱਕ ਖਾਨਦਾਨੀ ਬਿਜ਼ਨਸ ਵੀ ਸੀ। ਤੇ ਮੈਂ ਆਪਣੇ ਫਾਦਰ ਦੇ ਕੋਲ ਬਿਜ਼ਨਸ ਦੇ ਵਿੱਚ ਆਇਆ। ਔਰ ਮੈਂ ਬਹੁਤ ਕੁਝ ਆਪਣੇ ਵੱਡੇ ਭਾਈ ਕੋਲੋਂ ਸਿੱਖਿਆ। ਉਹਨਾਂ ਮੇਰੇ ਉਸਤਾਦ ਸਨ। ਲੇਕਿਨ ਉਹ ਸ਼ਾਗਿਰਦੀ ਕਿਹੜਾ ਜਿਹੜਾ ਉਸਤਾਦ ਤੋਂ ਅੱਗੇ ਨਾ ਫਿਰ ਜਾਏ। ਵਾਹ 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 ਵਾਹ। ਬਹੁਤ ਕਾਮਯਾਬ ਬਿਜ਼ਨਸਮੈਨ ਸਨ। ਮੈਂ ਅੱਲਾਹ ਤਾਲਾ ਦੀ ਕਰਮ ਨਵਾਜ਼ੀ ਦੇ ਨਾਲ ਜਦੋਂ ਫਿਰ ਬਿਜ਼ਨਸ 'ਚ ਆਇਆ ਵਾਂ ਡਾਕਟਰ ਸਾਹਿਬ, ਮੈਨੂੰ ਅੱਲਾਹ ਤਾਲਾ ਨੇ ਬੇਪਨਾਹ ਸਕਸੈਸ ਦਿੱਤੀ ਹੈ ਬਿਜ਼ਨਸ 'ਚ। ਅਲਹਮਦੁਲਿਲਾ, ਬਹੁਤ ਸਕਸੈਸ, ਅਨਬਿਲੀਵੇਬਲ। ਹਾਂਜੀ, ਮੈਂ ਖੁਦ ਉਹ ਅੱਲਾਹ ਤਾਲਾ ਦੀ ਕਰਮ ਨਵਾਜ਼ੀ ਦੇ ਉੱਤੇ ਹੈਰਾਨ ਸਾਂ ਕਿ ਮੈਨੂੰ ਜਿੰਨੀ ਸਕਸੈਸ ਮਿਲੀ ਹੈ। ਮੇਰੇ ਵੱਡੇ ਭਾਈ ਸਾਰੇ ਉਹ ਵਾਲਦ ਇਸ ਗੱਲ ਤੋਂ ਬੜਾ ਖੁਸ਼ ਸਨ। ਮਾਸ਼ਾਅੱਲਾ। ਫਿਰ ਇਸ ਫੀਲਡ ਦੇ ਵਿੱਚ ਮੇਰੇ ਫਾਦਰ ਜਨਰਲ ਸਿਆਲਕੋਟ ਸਪੋਰਟਸ ਗੁੱਡਸ ਐਸੋਸੀਏਸ਼ਨ ਦੇ ਚੇਅਰਮੈਨ ਸਨ, ਬੜੇ ਐਕਟਿਵ ਰੋਲ ਅਦਾ ਕਰਦੇ ਸਨ। ਉਹ ਫਿਰ ਮੇਰੇ ਅੰਦਰ ਵੀ ਕੁਝ ਥੋੜੇ ਬਹੁਤ ਜਰਾਸੀਮ ਮੌਜੂਦ ਸਨ। ਉਹ ਤੇ ਫੌਤ ਹੋ ਗਏ। ਖਾਜਾ ਜ਼ਕਾਤ ਸਾਹਿਬ ਸਨ ਸਾਡੇ ਖਾਨਦਾਨ ਦੇ ਸਰਬਰਾਹ। ਉਹ ਫਿਰ ਮੈਨੂੰ ਜਦੋਂ ਇਸ ਫੀਲਡ 'ਚ ਲੈ ਕੇ ਆਏ ਨੇ ਤੇ ਫਿਰ ਉਹਨਾਂ ਦੀਆਂ ਵੀ ਤਵੱਕਾਤ ਦੇ ਉੱਤੇ ਅੱਲਾਹ ਤਾਲਾ ਨੇ ਮੈਨੂੰ ਬੜੀ ਕਾਮਯਾਬੀ ਦਿੱਤੀ, ਪੂਰੇ ਉਤਰੇ ਮਾਸ਼ਾਅੱਲਾ। ਤੇ ਪੋਲੀਟਿਕਸ ਦੇ ਵਿੱਚ ਡਾਕਟਰ ਸਾਹਿਬ ਮੇਰੇ ਜਿਹੜੇ ਉਸਤਾਦ ਨੇ ਉਹ ਖਾਜਾ ਮੁਹੰਮਦ ਆਸਫ ਦੇ ਫਾਦਰ ਖਾਜਾ ਮੁਹੰਮਦ ਸਫਦਰ ਮਰਹੂਮ ਸਨ। ਮਾਸ਼ਾਅੱਲਾ। ਖਾਜਾ ਜ਼ਕਾਤ ਸਾਹਿਬ ਸਨ। ਮੇਰੇ ਵਾਸਤੇ ਉਹ ਇੱਕ ਰੈਫਰੈਂਸ ਬੁੱਕ ਰਹੇ ਨੇ ਇਸ ਪੋਲੀਟਿਕਸ ਦੇ ਵਿੱਚ। ਇੰਤਹਾਈ ਸਾਫ ਸੁਥਰੀ ਪੋਲੀਟਿਕਸ ਕੀਤੀ ਹੈ। ਬੜਾ ਨਾਮਵਰ ਆਦਮੀ ਸਨ। ਮੈਂ ਦੱਸਣਾ ਜੀ ਕਿ ਅੱਜ ਦੀ ਮੌਜੂਦਾ ਪੋਲੀਟਿਕਸ ਦੇ ਉਸ ਵਕਤ ਦੀ ਪੋਲੀਟਿਕਸ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਬਿਲਕੁਲ ਐਸਾ ਕੋਈ ਸ਼ਖਸ ਇਹ ਕਲੇਮ ਨਹੀਂ ਕਰ ਸਕਦਾ ਕਿ ਖਾਜਾ ਮੁਹੰਮਦ ਸਫਦਰ ਦਾ ਇੱਕ ਬੋਲ ਵੀ ਕਿਸੇ ਨੇ ਦੁਖਾਇਆ ਹੈ। ਔਰ ਉਹ ਚੀਜ਼ ਨੇ ਨੂੰ ਮੈਂ ਖੂਬ ਕਨਸੀਵ ਕੀਤਾ। ਔਰ ਅੱਜ ਮੈਂ ਵੀ ਇਹ ਕਲੇਮ ਕਰ ਸਕਦਾ ਵਾਂ ਕਿ ਮੇਰੇ ਮੁਖਾਲਫੀਨ ਵੀ ਮੇਰੇ ਕੋਲੋਂ ਕੋਈ ਦੁੱਖ ਹੀ ਨਹੀਂ ਹੈਗੇ। ਨਹੀਂ ਜੀ, ਮੁਹਤਰਫ ਨੇ ਅਲਹਮਦੁਲਿਲਾ। ਉਹ ਵੀ ਕਹਿੰਦੇ ਨੇ ਕਿ ਸ਼ੇਖ ਸਾਹਿਬ ਦੇਖੋ ਜੀ, ਤੁਹਾਡਾ ਮੁਖਾਲਫ ਇਲੈਕਸ਼ਨ ਜਿਹੜਾ ਗਰੁੱਪ ਲੜਦਾ ਹੈ ਸੁਹੇਲ ਖਾਵਰ ਮੀਰ ਸਾਹਿਬ, ਮੈਂ ਬਿਲਕੁਲ ਬਰਸਰੇ ਕੈਮਰਾ ਗੱਲ ਕਰ ਰਿਹਾ ਵਾਂ ਕਿ ਜਦੋਂ ਉੱਥੇ ਬੈਠੇ ਹੋਈਏ ਕਦੀ ਮੀਰ ਸਾਹਿਬ ਦੇ ਵਿੱਚ ਵੀ ਗੱਲਬਾਤ ਉੱਥੇ ਮਹਿਫਲ 'ਚ ਵੀ ਹੋਵੇ ਤੇ ਮੀਰ ਸਾਹਿਬ ਬੜੇ ਵੱਡੇ ਜ਼ਰਫ ਵਾਲੇ ਆਦਮੀ ਨੇ। ਉਹਨਾਂ ਹਮੇਸ਼ਾ ਤੁਹਾਡੀ ਤਾਰੀਫ ਕੀਤੀ। ਉਹਨਾਂ ਆਖਿਆ ਜਨਾਬ ਅਸੀਂ ਹੁਣ 16-17 ਸਾਲਾਂ ਦੇ ਸ਼ੇਖ ਸਾਹਿਬ ਕੋ ਹਰਡੇ ਹੱਸਦੇ ਵੀ ਨਹੀਂ, ਕਹਿੰਦੇ ਵੀ ਨਹੀਂ। ਤੇ ਉਹ ਆਂਦੇ ਨੇ ਲੇਕਿਨ ਇਹ ਵੇ ਕਿ ਸ਼ੇਖ ਸਾਹਿਬ ਦੀ ਮਾਸ਼ਾਅੱਲਾ ਕਮਾਂਡ ਬੜੀ ਮਜ਼ਬੂਤ ਹੈ ਔਰ ਉਹ ਹਰ ਵਾਰੀ ਸਾਨੂੰ ਜਿੱਤਦੇ ਨੇ ਤੇ ਤੁਹਾਡੀ ਮਾਸ਼ਾਅੱਲਾ ਤਾਰੀਫ ਕਰਦੇ ਨੇ। ਸ਼ੇਖ ਸਾਹਿਬ ਗੁਜ਼ਾਰਿਸ਼ ਇਹ ਵੇ ਕਿ ਤੁਸੀਂ ਐਕਸਪੋਰਟ ਵਿੱਚ ਵੀ ਆਏ, ਉੱਥੇ ਬੜਾ ਨਾਮ ਪੈਦਾ ਕੀਤਾ। ਸਨਅਤ ਓ ਹਰਫਤ ਦੇ ਤੁਸੀਂ ਇੱਥੋਂ ਦੇ ਸਰਤਾਜ ਹੋ। ਤੁਸੀਂ ਮੇਨ ਤੁਹਾਡੀਆਂ ਪ੍ਰੋਡਕਟਸ ਕੀ ਨੇ? ਤੁਸੀਂ ਆਪਣੀ ਫੈਕਟਰੀ 'ਚ ਕੀ ਬਣਾਉਂਦੇ ਹੋ, ਕੀ ਐਕਸਪੋਰਟ ਕਰਦੇ ਹੋ? ਸਾਡੇ ਸਿਆਲਕੋਟ ਦੇ ਵਿੱਚ ਜਿਹੜਾ ਨਾ ਜਨਰਲ ਜੋ ਬਿਜ਼ਨਸ ਦੋਸਤ ਆਏ ਨੇ,
तो फुटबॉल बिजनेस च आए जी, ने जी। ਆਲਮੋਸਟ 99% ਲੋਕ ਫੁੱਟਬਾਲ ਬਿਜ਼ਨਸ 'ਚ ਸਨ ਜੀ ਸਰਜੀਕਲ ਬਿਜ਼ਨਸ ਦੇ ਵਿੱਚ ਸਨ ਜੀ, ਐਸਾ ਹੀ। ਹਾਂਜੀ ਮਿਊਜ਼ੀਕਲ ਆਈਟਮ 'ਚ ਸਨ ਤੇ ਮੇਰੇ ਫਾਦਰ ਦਾ ਜਿਹੜਾ ਵੀ ਬਿਜ਼ਨਸ ਸੀ ਉਹ ਫੁੱਟਬਾਲ ਬਿਜ਼ਨਸ ਸੀ ਜੀ ਔਰ 1977 ਦੇ ਵਿੱਚ 78 ਦੇ ਵਿੱਚ ਸਾਨੂੰ ਜਿਹੜਾ ਹੈ ਉਹ ਸਦਾਰਤੀ ਅਵਾਰਡ ਮਿਲਿਆ ਹਾਈਐਸਟ ਐਕਸਪੋਰਟ ਪਰਫਾਰਮੈਂਸ ਦਾ ਵਾਹ 1977 78 ਦੇ ਵਿੱਚ ਜੀ ਜੀ ਔਰ ਉਸ ਤੋਂ ਬਾਅਦ ਫਿਰ ਅਸੀਂ ਸਪੋਰਟਸ ਗਾਰਮੈਂਟਸ ਦੇ ਵਿੱਚ ਆਏ ਹਾਂ ਸਪੋਰਟਸ ਗਲਵਸ ਦੇ ਵਿੱਚ ਆਏ ਹਾਂ ਜੀ ਜੀ ਇਸ ਵੇਲੇ ਵੀ ਅੱਲਾਹ ਤਾਲਾ ਦੀ ਕਰਮ ਨਵਾਜ਼ੀ ਨਾਲ ਜਿਹੜੀ ਗਲਵਸ ਦੀ ਸਪੋਰਟਸ ਗਲਵਸ ਦੀ ਐਕਸਪੋਰਟ ਹੈ ਉਹ ਸਾਡੀ ਬੜੀ ਅੱਛੀ ਐਕਸਪੋਰਟ ਹੈ ਸਾਡੀ ਬਹੁਤ ਅੱਛੀ ਐਕਸਪੋਰਟ ਹੈ ਹਾਂਜੀ ਅੱਛਾ ਸ਼ੇਖ ਸਾਹਿਬ ਇਹ ਹੁਣ ਜਿਹੜੇ ਤੁਹਾਡੇ ਪ੍ਰੋਜੈਕਟਸ ਮਾਸ਼ਾਅੱਲਾ ਜਿਹੜੇ ਕਿ ਬੜੇ ਬੜੇ ਵੱਡੀਆਂ ਹਕੂਮਤਾਂ ਬਣਾਉਂਦੀਆਂ ਨੇ ਸਰਕਾਰੀ ਇਦਾਰੇ ਅਰਬਾਂ ਰੁਪਈਆਂ ਦੇ ਜਿਹੜੇ ਪ੍ਰੋਜੈਕਟਸ ਨੇ ਉਹ ਤੁਹਾਡੀ ਜ਼ੇਰੇ ਕਿਆਦਤ ਇੱਥੇ ਸ਼ਹਿਰੇ ਇਕਬਾਲ ਦੇ ਸਨਅਤਕਾਰਾਂ ਨੇ ਐਕਸਪੋਰਟਰਸ ਨੇ ਉਹ ਬਣਾ ਦਿੱਤੇ ਕੋ ਥੋੜਾ ਜਰਾ ਉਹਦਾ ਵੀ ਦੱਸੋ ਕਿ ਸਭ ਤੋਂ ਪਹਿਲਾ ਮਸਲਨ ਤੁਹਾਡਾ ਪ੍ਰੋਜੈਕਟ ਸੀ ਡਰਾਈ ਪੋਰਟ ਦਾ ਜੀ ਜੀ ਸਿਆਲਕੋਟ ਡਰਾਈ ਪੋਰਟ ਟਰਸਟ ਇਹ ਕਿਸ ਤਰ੍ਹਾਂ ਖਿਆਲ ਆਇਆ ਤੁਹਾਡੇ ਗਰੁੱਪ ਨੂੰ ਕਿਸ ਤਰ੍ਹਾਂ ਹੈ ਡਾਕਟਰ ਸਾਹਿਬ ਇੱਥੇ ਯਾਸਿਨ ਤਾਹਿਰ ਸਾਹਿਬ ਸਨ ਡਿਪਟੀ ਕਲਸਟਰ ਕਸਟਮ ਜੀ, ਹਾਂ, ਏਸੀ ਸਨ ਮੋਸਟ ਪ੍ਰੋਬੇਬਲੀ ਉਦੋਂ ਜੀ ਜੀ ਤੇ ਸੇਠ ਇਕਬਾਲ ਸਾਹਿਬ ਸਨ ਸਾਡੇ ਜੀਟੀ ਸਰਜੀਕਲ ਦੇ ਮਾਲਕ ਤੇ ਉਹ ਸਿਰਫ ਨਾਂ ਦੇ ਹੀ ਸੇਠ ਨਹੀਂ ਸਨ ਦਿਲ ਦੇ ਵੀ ਸੇਠ ਸਨ ਸਰ ਤੇ ਮੇਰਾ ਉਹਨਾਂ ਦੇ ਨਾਲ ਮੈਂ ਜਦੋਂ ਇਸ ਚੈਂਬਰ ਦੇ ਵਿੱਚ ਸ਼ੁਰੂ ਹੋਇਆ ਵਾਂ ਤੇ ਮੇਰਾ ਉਹਨਾਂ ਦੇ ਨਾਲ ਬੜਾ ਮੇਲ ਜੋਲ ਸੀ ਸਰ ਤੇ ਉਹਨਾਂ ਨੂੰ ਯਾਸਿਨ ਤਾਹਿਰ ਸਾਹਿਬ ਨੇ ਇਹ ਆਈਡੀਆ ਦਿੱਤਾ ਕਿ ਤੁਸੀਂ ਡਰਾਈਪੋਰਟ ਸਿਆਲਕੋਟ ਬਣਾਓ ਵਾਹ ਸੇਠ ਸਾਹਿਬ ਨੇ ਇਨੀਸ਼ੀਏਟਿਵ ਲਿਆ ਔਰ ਤੇ ਉਹਨਾਂ ਖੂਬ ਮਿਹਨਤ ਕੀਤੀ ਪੈਸੇ ਵੀ ਆਪਣੀ ਜੇਬ ਚੋਂ ਵੀ ਖਰਚ ਕੀਤੇ ਜੀ ਜੀ ਔਰ ਸਿਆਲਕੋਟ ਡਰਾਈਪੋਰਟ ਔਰ 52 ਟਰਸਟੀਜ਼ 10,000 ਰੁਪਏ ਦਾ ਜਿਹੜਾ ਸੀ ਨਾ ਉਹ ਟਰਸਟੀਸ਼ਿਪ ਸੀ ਅੱਛਾ ਤੇ ਕੋਈ ਲੈਣ ਵਾਸਤੇ ਤਿਆਰ ਨਹੀਂ ਸੀ ਹਾਂ ਉਸ ਵਕਤ ਉਹਨਾਂ ਕਿਹਾ ਜੀ ਇਹ ਪੈਸੇ 10,000 ਠੀਕ ਹੈ ਉਸ ਵਕਤ ਇੱਕ ਛੋਟੀ ਮੋਟੀ ਅਮਾਉਂਟ ਹੈ ਸੀ ਲੇਕਿਨ ਉਹ ਟਰਸਟੀਸ਼ਿਪ ਲੈਣ ਵਾਸਤੇ ਤਿਆਰ ਨਹੀਂ ਸੀ ਸਰ 52 ਟਰਸਟੀਜ਼ ਨੇ ਇੱਕ ਕੰਮ ਸ਼ੁਰੂ ਕੀਤਾ ਔਰ ਜਦੋਂ ਟਰਸਟ ਬਣਿਆ ਇੱਕ ਸਟੇਜ ਦੇ ਉੱਤੇ ਆ ਕੇ ਸਾਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਫੰਡਸ ਕੋਲ ਨਹੀਂ ਸਨ ਜੀ ਜੀ ਬੈਂਕਾਂ ਕੋਲੋਂ ਪੈਸੇ ਲੈਣੇ ਪਏ ਕੁਝ ਟਰਸਟੀ ਘਬਰਾ ਵੀ ਗਏ ਕਿ ਪਤਾ ਨਹੀਂ ਇਹ ਬੈਂਕਰਪਸੀ ਹੋ ਗਈ ਤੇ ਕੀ ਬਣੇਗਾ ਲੇਕਿਨ ਅੱਲਾਹ ਤਾਲਾ ਦੀ ਕਰਮ ਨਵਾਜ਼ੀ ਸੀ ਡਰਾਈਪੋਰਟ ਟਰਸਟ ਚੱਲ ਨਿਕਲਿਆ ਹਾਂ ਜੀ ਔਰ ਅੱਜ ਵੀ ਪੂਰੇ ਪੰਜਾਬ ਦੇ ਵਿੱਚ तमाम ਡਰਾਈਪੋਰਟ ਅਨਫੋਰਚੂਨੇਟਲੀ ਫੈਸਲਾਬਾਦ ਮੁਲਤਾਨ ਸਭ ਡਰਾਈਪੋਰਟ ਠੱਪ ਪਏ ਦੇ ਨੇ ਸਿਰਫ ਸਿਆਲਕੋਟ ਡਰਾਈਪੋਰਟ ਇੱਕ ਐਸਾ ਡਰਾਈਪੋਰਟ ਹੈ ਜਿਹੜੀ ਪੂਰੀ ਆਬੋ-ਤਾਬ ਨਾਲ ਚੱਲ ਰਹੀ ਹੈ ਅਲਹਮਦੁਲਿਲਾ ਵਾਹ ਔਰ ਅਸੀਂ ਅੱਲਾਹ ਤਾਲਾ ਦੇ ਫਜ਼ਲ ਨਾਲ ਆਪਣੇ EMPLOYEES ਨੂੰ ਡਬਲ ਬੋਨਸ ਦੇ ਰਹੇ ਹਾਂ ਇਹਨਾਂ ਹਾਲਾਤ ਦੇ ਵਿੱਚ ਵੀ ਵਾਹ ਵਾਹ ਕੋਈ ਸਿੰਗਲ ਨਹੀਂ ਦੇ ਸਕਦਾ ਅਸੀਂ ਡਬਲ ਦੇ ਦਿੰਦੇ ਹਾਂ ਵਾਹ ਵਾਹ ਕੁਝ ਕਮਾਉਂਦੇ ਆ ਤੇ ਦਿੰਦੇ ਆ ਹਾਂ ਜੀ ਹਾਂ ਜੀ। 52 ਟਰਸਟੀਜ਼ ਉਥੋਂ ਕੋਈ ਪ੍ਰੋਫਿਟ ਨਹੀਂ ਲੈ ਰਹੇ ਵਾਹ ਉਹਨਾਂ ਦਾ ਕੰਮ ਇਹ ਵੇ ਕਿ ਟਰਸਟ ਨੂੰ ਚਲਾਉਣਾ ਔਰ EMPLOYEES ਦੀ ਬੈਟਰਮੈਂਟ ਅਸੀਂ ਕੰਮ ਕਰਨਾ ਵਾਹ ਵਾਹ ਉਹ ਜਦੋਂ ਇਸ ਦੇ ਬਾਅਦ ਇਹ ਆਈਡੀਆ ਫਲੋਟ ਹੋਇਆ ਇਹ ਵੀ ਸੇਠ ਇਕਬਾਲ ਸਾਹਿਬ ਦੇ ਦਫ਼ਤਰ 'ਚ ਬੈਠ ਕੇ ਗੱਪਸ਼ਪ ਹੋਈ ਉਹਨੂੰ ਚੈਂਬਰ ਲੈ ਕੇ ਅਸੀਂ ਆਏ ਕਿ ਇੱਥੇ 에ਅਰਪੋਰਟ ਬਣਨਾ ਚਾਹੀਦਾ ਹੈ ਵਾਹ ਜਦੋਂ ਇਹ ਆਏ ਤੇ ਲੋਕ ਫਿਰ ਜੋਕ ਦਰ ਜੋਕ ਆਏ ਨੇ ਜਿਹੜੇ ਡਰਾਈਪੋਰਟ ਦੀ ਟ੍ਰੇਨ ਤੋਂ ਰਹਿ ਗਏ ਦੇ ਸਨ ਉਹਨਾਂ ਕਿਹਾ ਜੀ ਫਟਾਫਟ ਹੁਣ ਇਹਦੇ ਵਿੱਚ ਤੇ ਇਨਵੈਸਟਮੈਂਟ ਕਰੋ ਜਿਸ ਤਰ੍ਹਾਂ ਵੀ ਹੈ ਹਾਂ ਜੀ ਔਰ- ਇਹਦੀ ਤਾਂ ਬੜੀ ਹੈਵੀ ਉਦੋਂ ਉਸ ਵਕਤ ਦੇ ਹਿਸਾਬ ਨਾਲ ਸਾਰਾ ਹੈਵੀ ਅਮਾਉਂਟ ਸੀ ਤੁਸੀਂ 50 ਲੱਖ ਸ਼ਾਇਦ ਰੱਖਿਆ ਲੇਕਿਨ ਲੋਕ ਦੋਸਤਾਂ ਨੂੰ ਇਹ ਸੀ ਕਿ ਡਰਾਈਪੋਰਟ ਤੋਂ ਰਹਿ ਗਏ ਦੇ ਆ ਤੇ ਹੁਣ ਇਹਦੇ ਤੋਂ ਇਸ ਟ੍ਰੇਨ ਤੋਂ ਤੇ ਨਾ ਰਹਿ ਜਾਈਏ ਵਾਹ ਉਹਦੇ ਤੇ ਇੱਕ ਕੰਮ ਸ਼ੁਰੂ ਹੋਇਆ ਤੇ ਇਹ ਸਾਡੇ ਦੋਸਤਾਂ ਨੇ ਬੜੀ ਮਿਹਨਤ ਕੀਤੀ ਹੈ ਸਾਡੇ ਇੱਥੇ ਮੀਆਂ ਰਿਆਜ਼ ਸਾਹਿਬ ਨੇ ਸਰ ਉਹਨਾਂ ਬੜੀ ਮਿਹਨਤ ਕੀਤੀ ਹੈ ਖਾਜਾ ਹਾਵਰ ਸਾਹਿਬ ਨੇ ਬੜੀ ਮਿਹਨਤ ਕੀਤੀ ਹੈ ਸਾਡੇ ਨੀਫ ਖਾਨ ਸਾਹਿਬ ਨੇ ਜਿਹੜੇ ਉਸ ਵਕਤ ਸਿਆਲਕੋਟ ਚੈਂਬਰ ਦੇ ਪ੍ਰੈਜ਼ੀਡੈਂਟ ਸਨ ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਫਿਰ ਇਹ ਇਨੀਸ਼ੀਏਟ ਹੋਇਆ ਹਾਂ ਔਰ ਬਾਕੀ ਦੋਸਤ ਵੀ ਕਾਫੀ ਨੇ ਜਿਨ੍ਹਾਂ ਦੇ ਮਗਰ ਮੈਂ ਨਾਂ ਨਹੀਂ ਲੈ ਸਕਿਆ ਸਰ। ਲੇਕਿਨ ਉਹਨਾਂ ਸਭ ਨੇ ਮਿਲ ਕੇ ਦਿਨ ਰਾਤ ਮਿਹਨਤ ਕੀਤੀ ਹੈ ਕੜਕ ਦੀ ਧੁੱਪ ਦੇ ਵਿੱਚ ਜਾ ਕੇ ਉੱਥੇ ਕੰਸਟਰਕਸ਼ਨ ਦੇ ਵਿੱਚ ਹਾਂ ਇਹ ਮੀਆਂ ਸਾਹਿਬ ਖਾਜਾ ਸਾਹਿਬ ਹਨੀਫ ਖਾਨ ਸਾਹਿਬ ਜਾ ਕੇ ਪਰਸਨਲੀ ਜਾ ਕੇ ਉਹ ਕੰਮ ਕਰਦੇ ਰਹੇ ਨੇ
ਤੇ ਅੱਜ ਡਰਾਈਪੋਰਟ 에ਅਰਪੋਰਟ ਚੱਲ ਨਿਕਲਿਆ। ਮਾਸ਼ਾਅੱਲਾ ਬੜਾ ਹੁਣ ਜ਼ਬਰਦਸਤ ਜੀ। 에ਅਰਲਾਈਨਸ ਵੀ ਅੱਲਾ ਦੇ ਫਜ਼ਲ ਦੇ ਨਾਲ ਬੜੇ ਅੱਛੇ ਤਰੀਕੇ ਦੇ ਨਾਲ ਜਾ ਰਹੀ ਹੈ। ਇੰਟਰਨੈਸ਼ਨਲ 에ਅਰਪੋਰਟ ਬਣ ਗਿਆ ਜੀ। ਔਰ ਪੂਰਾ ਪਾਕਿਸਤਾਨ ਇਸ ਗੱਲ ਦਾ ਜਿਹੜਾ ਨਾ ਮੱਦਾ ਹੈਗਾ ਕਿ ਇਸ ਵਕਤ 에ਅਰ ਸਿਆਲ ਬਿਹਤਰੀਨ ਸਰਵਿਸ ਦੇ ਰਹੀ ਹੈ। ਵਾਹ। ਜਿੰਨੇ ਵੀ ਟਰੈਵਲ ਕੀਤਾ ਹੈ ਜੀ ਜੀ। ਮੈਂ ਦੇਖੋ ਨਾ, ਮੈਂ ਦੋਸਤਾਂ ਦੇ ਸਾਹਮਣੇ ਕਹਿ ਰਿਹਾ ਕਿ ਜਿੰਨਾ ਵੀ ਉਰ ਤੇ ਟਰੈਵਲ ਕੀਤਾ ਹੈ ਉਹ ਆ ਕੇ ਇਹ ਰਿਪੋਰਟ ਦਿੰਦੇ ਨੇ ਜੀ ਇਸ ਵੇਲੇ ਦੀ ਬੈਸਟ ਸਰਵਿਸ ਜਿਹੜੀ ਹੈ ਨਾ ਉਹ 에ਅਰ ਸਿਆਲ ਜਹਾਜ਼ ਬੜੇ ਮਾਸ਼ਾਅੱਲਾ ਖੂਬਸੂਰਤ ਨੇ ਔਰ ਬੜੀ ਜ਼ਬਰਦਸਤ ਵਾਕਈ ਸਰਵਿਸ ਦੇ। ਹੁਣ ਅਸੀਂ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਦਾ ਹਸਪੀਟਲ ਦਾ ਅਸ਼ਫਾ ਨਾਲ ਮਿਲ ਕੇ। ਅੱਛਾ ਠੀਕ ਠਾਕ ਹੈ। ਮੀਆਂ ਰਿਆਜ਼ ਸਾਹਿਬ ਦੇ ਸਪੁਰਦ ਦੇ ਪ੍ਰੋਜੈਕਟ ਮਾਜਿਦ ਰਜ਼ਾ ਭੁੱਟਾ ਸਾਹਿਬ ਨੇ, ਸਾਡੇ ਭੁੱਟਾ ਸਾਹਿਬ ਦੇ ਬੇਟੇ ਹਾਂਜੀ ਏਡੀ ਭੁੱਟਾ ਸਾਹਿਬ ਦੇ ਉਹ ਇਸ ਪ੍ਰੋਜੈਕਟ ਨੂੰ ਲੈ ਕੇ ਚੱਲੇ ਹੋਏ ਨੇ। ਹਾਂਜੀ, ਤੇ ਇਨਸ਼ਾਅੱਲਾ ਉਹ ਵੀ ਕਾਮਯਾਬ ਹੋਏਗਾ। ਤੇ ਸ਼ੇਖ ਸਾਹਿਬ ਜਦੋਂ ਸਾਰੇ ਸ਼ਹਿਰ ਸਿਆਲਕੋਟ ਦੀਆਂ ਸੜਕਾਂ ਤੁਸੀਂ ਬਣਾਤੀਆਂ ਹਨ, ਤੁਹਾਡੇ ਗਰੁੱਪ ਨੇ, ਤੁਹਾਡੇ ਸਨਅਤਕਾਰਾਂ ਨੇ, ਸਿਆਲਕੋਟ ਦੇ ਫਰਜ਼ੰਦਾਨ ਦਾ ਵੇਖੋ ਇੱਕ ਬੜਾ ਵੱਡਾ ਕੰਮ ਸੀ ਕਿ ਉਹ ਤੁਸੀਂ ਆਪ ਹੀ ਸਾਰੀਆਂ ਉਹ ਸੜਕਾਂ ਬਣਾ ਦਿੱਤੀਆਂ, ਬਿਊਟੀਫਿਕੇਸ਼ਨ ਕਰ ਦਿੱਤੀ ਸਾਰੇ ਸ਼ਹਿਰ ਦੀ। ਉਹ ਕਿਸ ਤਰ੍ਹਾਂ ਖਿਆਲ ਆਇਆ? ਉਹ ਸਾਹਿਬ ਜਿਸ ਤਰ੍ਹਾਂ ਮੈਂ ਗੁਜ਼ਾਰਿਸ਼ ਕੀਤੀ ਹੈ ਨਾ ਕਿ ਅਸੀਂ ਚੈਂਬਰ 'ਚ ਬੈਠਦੇ ਆ ਨਾ ਤੇ ਕੋਈ 10 ਦੋਸਤ ਇਕੱਠੇ ਹੋ ਕੇ ਤੇ ਉੱਥੇ ਫਿਰ ਇਸ ਕਿਸਮ ਦੇ ਪ੍ਰੋਜੈਕਟ ਛੋਟੇ ਮੋਟੇ ਡਿਸਕਸ ਹੁੰਦੇ ਨੇ। ਵਾਹ। ਸਿਆਲਕੋਟ ਦੀ ਹਾਲਤ ਜ਼ਾਰ ਬੜੀ ਹੀ ਮਿਜ਼ਰੇਬਲ ਸੀ। ਹਾਂਜੀ, ਇਸ ਤਰ੍ਹਾਂ ਹੀ ਸੀ। ਹਾਂਜੀ, ਅਸੀਂ ਬੈਠੇ ਦੇ ਸਾਂ ਉਸ ਵਕਤ। ਹੁਣ ਤੇ ਮੇਰੀ ਸਟੇਟ ਫੈਕਟਰੀ, ਉਦੋਂ ਮੇਰੀ ਸਟੇਟ 'ਚ ਫੈਕਟਰੀ ਵੀ ਨਹੀਂ ਸੀ, ਲੇਕਿਨ ਸਟੇਟ ਜਾਣ ਵਾਸਤੇ ਕੋਈ ਰਸਤਾ ਠੀਕ ਨਹੀਂ ਸੀ। ਤੇ ਚੈਂਬਰ 'ਚ ਅਸਾਂ ਦੋਸਤਾਂ ਬੈਠ ਕੇ ਕਿਹਾ ਕਿ ਇਹ ਹਕੂਮਤ ਵਕਤ ਦੇ ਕੋਲੋਂ ਤੇ ਅਸੀਂ ਹਰ ਵੇਲੇ ਚੀਖੋ ਪੁਕਾਰ ਕਰਦੇ ਹੀ ਰਹਿੰਦੇ ਆ ਤੇ ਪਤਾ ਨਹੀਂ ਕਦੋਂ ਇਹਨਾਂ ਨੇ ਇੱਧਰ ਤਵੱਜੋ ਦੇਣੀ ਹੈ, ਤੇ ਅਸੀਂ ਕੁਝ 4 ਪੈਸੇ ਖੁਦ ਇਕੱਠੇ ਕਰਕੇ ਲਾ ਦਿੰਦੇ ਆ। ਤੇ ਸਿਆਲਕੋਟ ਵਾਲੇ ਮੁਹੱਈਰ ਬੜੇ ਨੇ। ਵਾਹ। ਕਦੇ ਉਹਨਾਂ ਮਾਯੂਸ ਨਹੀਂ ਕੀਤਾ। ਉਹ ਬੈਠ ਕੇ ਪ੍ਰੋਗਰਾਮ ਬਣਾਇਆ, ਅਸਾਂ ਸੈਲਫ ਇੰਪੋਜ਼ ਟੈਕਸ ਲਗਾਇਆ ਆਪਣੇ ਉੱਪਰ। ਵਾਹ। ਲੋਕ ਟੈਕਸ ਦੇਣ ਵਾਸਤੇ ਤਿਆਰ ਨਹੀਂ। ਹਾਂ, ਤੇ ਤੁਸੀਂ ਆਪਣੇ ਆਪ ਤੇ ਆਪੇ ਟੈਕਸ। ਸਿਆਲਕੋਟ ਇੰਡਸਟਰੀ ਦੇ ਔਰ ਸਾਰੀ ਇੰਡਸਟਰੀ ਨੇ ਇਹਨੂੰ ਖੰਦਾ ਪਛਾਣੀ ਨਾਲ ਲਿਆ ਹੈ। ਕਮਾਲ ਹੈ। ਵਾਹ। ਹੈ ਜੀ। ਔਰ ਉਹ ਜਿਹੜਾ ਅਸਾਂ ਟੈਕਸ ਇਕੱਠਾ ਕੀਤਾ ਤੇ ਫਿਰ ਉਸ ਵਕਤ ਅਸਾਂ ਹਕੂਮਤ ਪੰਜਾਬ ਨੂੰ ਵੀ ਕਿਹਾ ਕਿ ਸਾਨੂੰ ਵੀ ਕੋਈ ਜਦੋਂ ਕੰਮ ਸ਼ੁਰੂ ਹੋ ਪਿਆ ਤੇ ਫਿਰ ਉਹ ਵੀ ਸਾਡੇ ਨਾਲ, ਉਹਨਾਂ ਵੀ ਕੋਈ ਮੈਚੀ ਗ੍ਰਾਂਟ ਦਿੱਤੀ ਤੇ ਅੱਲਾ ਦੇ ਫਜ਼ਲ ਦੇ ਨਾਲ ਅਸਾਂ ਸਿਆਲਕੋਟ ਨੂੰ ਠੀਕ ਠਾਕ ਕਰ ਛੜਿਆ। ਮਾਸ਼ਾਅੱਲਾ। ਡਾਕਟਰ ਸਾਹਿਬ ਜਦੋਂ ਮੈਂ ਇਸ ਫੀਲਡ 'ਚ ਆਇਆ ਤੇ ਮੈਂ ਪਹਿਲੀ ਜਿਹੜੀ ਇੱਕ ਸਪੀਚ ਕੀਤੀ ਸੀ ਤੇ ਉਹਦੇ ਵਿੱਚ ਸਿਆਲਕੋਟ ਦੀ ਸੜਕਾਂ ਦੀ ਵੀ ਗੱਲ ਕੀਤੀ। ਤੇ ਮੈਂ ਇੱਕ ਗੱਲ ਕਹੀ, ਮੈਂ ਕਿਹਾ ਅਸੀਂ ਸਿਆਲਕੋਟ ਤੋਂ ਪੈਰਿਸ ਨਹੀਂ ਬਣਾ ਸਕਦੇ, ਲੇਕਿਨ ਸਾਨੂੰ ਮੌਕਾ ਅਗਰ ਦਿਓਗੇ ਤੇ ਇਹ ਹਾਲਤ ਵੀ ਨਹੀਂ ਰਹਿਣ ਦੇਵਾਂਗੇ, ਇਹਨੂੰ ਠੀਕ ਕਰਾਂਗੇ। ਵਾਹ ਵਾਹ। ਸਿਆਲਕੋਟ ਚੈਂਬਰ ਦੀ ਬਿਲਡਿੰਗ ਇੱਕ ਕਿਰਾਏ ਦੀ ਬਿਲਡਿੰਗ ਸੀ। ਬਿਲਕੁਲ ਇਸ ਤਰ੍ਹਾਂ ਹੀ ਜੀ, ਪੁਰਾਣੀ ਬਿਲਡਿੰਗ ਬਿਲਕੁਲ। ਤੇ ਇਹ ਵੀ ਉਸ ਸਪੀਚ 'ਚ ਮੈਂ ਗੱਲ ਕੀਤੀ, ਮੈਂ ਕਿਹਾ ਜੀ ਅਗਰ ਮੌਕਾ ਮਿਲੇਗਾ ਤੇ ਅਸੀਂ ਸਿਆਲਕੋਟ ਇੰਡਸਟਰੀ ਦੇ ਸ਼ਾਨ ਬਿਲਡਿੰਗ ਵੀ ਇਕੱਠੀ ਕਰਾਂਗੇ। ਮਾਸ਼ਾਅੱਲਾ ਬਣ ਗਈ ਉਹ ਵੀ ਅੱਲਾ ਨੇ। ਅੱਲਾਹ ਤਾਲਾ ਦੀ ਕਰਮ ਨਵਾਜ਼ੀ ਹੋਈ ਕਿ ਦੋਸਤਾਂ ਨੇ ਸਾਡੇ ਤੇ ਇਤਮਾਦ ਕੀਤਾ ਤੇ ਅਸਾਂ ਹਰ ਉਹ ਵਾਅਦਾ ਜਿਹੜਾ ਸੋਚਿਆ ਦਾ ਸੀ ਕਿ ਅਸੀਂ ਕੋਈ 7-8 ਸਾਲ ਲਾਂਗੇ ਇਹਨੂੰ ਮੁਕੰਮਲ ਕਰਨ 'ਚ, ਅਸਾਂ ਚੰਦ ਸਾਲਾਂ 'ਚ ਅੱਲਾ ਦੀ ਕਰਮ ਨਵਾਜ਼ੀ ਨਾਲ ਦੋਸਤਾਂ ਦੇ ਤਾਵਨ ਨਾਲ ਮੁਕੰਮਲ ਕੀਤੇ। ਮਾਸ਼ਾਅੱਲਾ ਮਾਸ਼ਾਅੱਲਾ। ਫਿਰ ਮੈਨੂੰ ਹਜ਼ਰਤ ਅਲਾਮਾ ਇਕਬਾਲ ਦਾ ਇੱਕ ਸ਼ੇਰ ਯਾਦ ਆ ਰਿਹਾ। ਉਹਨਾਂ ਫਰਮਾਇਆ ਸੀ ਜੀ ਕਿ ਨਿਗਾਹ ਬੁਲੰਦ ਸੁਖਨ ਦਿਲ ਨਵਾਜ਼ ਜਾਂ ਪੁਰਸੋਜ਼, ਯਹੀ ਹੈ ਰਖਤ ਸਫਰ ਮੇਰੇ ਕਾਰਵਾਂ ਕੇ ਲਈ। ਤੇ ਉਹ ਮਾਸ਼ਾਅੱਲਾ ਤੁਸੀਂ ਮੇਰੇ ਕਾਰਵਾਨ ਸਾਓ, ਤੁਸੀਂ ਨਿਗਾਹ ਬੁਲੰਦ ਰੱਖੀ ਹੈ ਜੀ। ਦੋਸਤ ਜਿਹੜੇ ਨੇ ਉਹਨਾਂ ਤੁਹਾਡੇ ਨਾਲ ਤਾਵਨ ਕੀਤਾ, ਉਹ ਅੱਲਾਹ ਪਾਕ ਦੇ ਕਰਮ ਨਾਲ ਸ਼ਹਿਰ ਦੀ ਹਾਲਤ ਸੌਰਦੀ ਗਈ। ਅੱਛਾ ਸ਼ੇਖ ਸਾਹਿਬ, ਇਹ ਦੱਸੋ ਸਰ ਕਿ ਸਾਡੇ ਸ਼ਹਿਰ ਸਿਆਲਕੋਟ ਨੂੰ ਐਕਸਪੋਰਟ ਸਿਟੀ ਕਿਹਾ ਜਾਂਦਾ ਜੀ ਜੀ, ਤੇ ਸਿਆਲਕੋਟ ਦਾ ਕਿੰਨਵਾਂ ਨੰਬਰ ਹੈ ਐਕਸਪੋਰਟ ਜਿਸ ਕਰਾਚੀ ਤੋਂ ਬਾਅਦ? ਦੇਖੋ ਕਰਾਚੀ ਤੋਂ ਬਾਅਦ ਫੈਸਲਾਬਾਦ ਵੀ ਹੈ, ਲਾਹੌਰ ਵੀ ਅੱਛੀ ਭਲੀ ਐਕਸਪੋਰਟ ਹੈਗੇ ਨੇ, ਲੇਕਿਨ ਅਗਰ ਆਬਾਦੀ ਦੇ ਲਿਹਾਜ਼ ਨਾਲ ਦੇਖਿਆ ਜਾਏ ਕਿ ਜਿੰਨੀ ਸਿਆਲਕੋਟ ਦੀ ਆਬਾਦੀ ਹੈ ਤੇ ਐਕਸਪੋਰਟ ਹੈ, ਉਸ ਲਿਹਾਜ਼ ਦੇ ਨਾਲ ਤੇ ਅਸੀਂ ਕਰਾਚੀ ਤੋਂ ਵੀ ਅੱਗੇ ਚਲੇ ਜਾਂਦੇ ਆ ਨਾ। ਵਾਹ ਵਾਹ ਜੀ, ਕਿ ਛੋਟਾ ਸਾਰਾ ਸ਼ਹਿਰ, ਛੋਟੀ ਸਾਰੀ ਆਬਾਦੀ। ਤੁਸੀਂ ਤੇ ਯਕੀਨਨ ਸਿਆਲਕੋਟ ਦੀਆਂ ਗਲੀਆਂ ਦੇਖੀਆਂ ਨੇ, ਕਿਸੇ ਗਲੀ ਦੇ ਵਿੱਚ ਚਲੇ ਜਾਵੋ
ਤੇ ਤੁਹਾਨੂੰ ਉੱਥੇ ਮੈਨੂਫੈਕਚਰਿੰਗ ਹੁੰਦੀ ਤੇ ਐਕਸਪੋਰਟਰ ਬੈਠਦੇ ਨਜ਼ਰ ਆਣਗੇ। ਬਿਲਕੁਲ ਜੀ, ਕਿਧਰੇ ਫੁੱਟਬਾਲ ਸੀ ਪਰੇ ਨੇ, ਕਿਸੇ ਜਗ੍ਹਾ ਤੇ ਛੋਟੀਆਂ ਕੈਂਚੀਆਂ ਬਣ ਰਹੀਆਂ ਨੇ, ਸਰਜੀਕਲ ਆਈਟਮਸ, ਇਹ ਉਹ, ਇਸ ਤਰ੍ਹਾਂ ਸਹੀ ਫਰਮਾਇਆ ਤੁਸੀਂ। ਡਾਕਟਰ ਸਾਹਿਬ ਅੱਜ ਦੀ ਐਸ ਜਿਹੜਾ ਤੁਸੀਂ ਇੰਟਰਵਿਊ ਕਰ ਰਹੇ ਹੋ, ਇਹਦੇ ਤੋਂ ਮੈਂ ਇਹ ਵੀ ਫਾਇਦਾ ਉਠਾਉਂਦੇ ਆਇਆ ਇੱਕ ਗੱਲ ਕਰਨੀ ਚਾਹਾਂਗਾ ਕਰੋ ਕਿ ਅਸੀਂ ਦੋਸਤ ਬੈਠ ਕੇ ਸਿਆਲਕੋਟ ਚੈਂਬਰ 'ਚ ਪਿਛਲੇ ਕੋਈ ਚੰਦ ਮਹੀਨਿਆਂ ਤੋਂ ਇਸ ਚੀਜ਼ ਉੱਤੇ ਗੌਰ ਕਰ ਰਹੇ ਹਾਂ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਇਹ ਐਕਸਪੋਰਟਰਸ ਫੈਡਰੇਸ਼ਨ ਬਣਨੀ ਚਾਹੀਦੀ ਹੈ। ਵਾਹ ਵਾਹ। ਆਲ ਪਾਕਿਸਤਾਨ ਐਕਸਪੋਰਟਰਸ ਫੈਡਰੇਸ਼ਨ ਬਣਨੀ ਚਾਹੀਦੀ ਹੈ। RO ਐਸੋਸੀਏਸ਼ਨ, ਸਾਡੇ ਇੱਥੇ 3-4 ਐਸੋਸੀਏਸ਼ਨ ਨੇ, ਸਰਜੀਕਲ, ਸਪੋਰਟਸ, ਗਲਵਸ, ਇਹ ਸਾਰੇ ਐਕਸਪੋਰਟਰਸ ਨੇ। ਇਸੇ ਤਰ੍ਹਾਂ ਹੀ ਪਾਕਿਸਤਾਨ 'ਚ ਟਾਵਲ ਹੈ, ਮਾਰਬਲ ਵਾਲੇ ਨੇ, ਅੱਛੇ ਐਕਸਪੋਰਟਰ ਨੇ ਜੀ ਜੀ, ਹਾਂਜੀ। ਬੈੱਡ ਸ਼ੀਟ ਐਕਸਪੋਰਟਰਸ ਐਸੋਸੀਏਸ਼ਨ ਨੇ, ਇਹ ਜਿੰਨੀਆਂ ਵੀ ਐਕਸਪੋਰਟਰਸ ਐਸੋਸੀਏਸ਼ਨਸ ਨੇ, ਇਹਨਾਂ ਨੂੰ ਅਸੀਂ ਇਕੱਠਿਆਂ ਕਰਨਾ ਚਾਹੁੰਦੇ ਹਾਂ। ਵਾਹ। ਇਹਨਾਂ ਨੂੰ ਇਕੱਠਿਆਂ ਕਰਕੇ ਤੇ ਅਸੀਂ ਇੱਕ ਇਹਨਾਂ ਦੀ ਫੈਡਰੇਸ਼ਨ ਬਣਾਉਣੀ ਚਾਹਾਂਗੇ। ਵਾਹ। ਸਾਡੇ ਜਿਹੜੇ ਮਸਾਇਲ ਨੇ ਇਹ 'ਚ ਕੋਈ ਸ਼ੁਬਾ ਨਹੀਂ, FPCCI ਸਾਡੀ ਫੈਡਰੇਸ਼ਨ ਬਣੀ ਦੀ ਹੈ, ਲੇਕਿਨ ਉਹ ਜਿਹੜੇ ਉੱਥੇ ਮਸਾਇਲ ਜਿਹੜੇ ਸਾਡੇ ਮਸਾਇਲ ਨੇ ਉਹ ਬਿਲਕੁਲ ਮੁਖਤਲਿਫ ਹੈਗੇ ਨੇ। ਇਹਦੇ 'ਤੇ ਫੋਕਸ ਕਰਨ ਦੀ ਜ਼ਰੂਰਤ। ਐਕਸਪੋਰਟ ਦੇ ਬਗੈਰ ਪਾਕਿਸਤਾਨ ਤਰੱਕੀ ਨਹੀਂ ਕਰ ਸਕਦਾ। ਨਹੀਂ, ਹੋ ਹੀ ਨਹੀਂ ਜਿਹੜਾ ਸਕਦਾ। ਸਾਡਾ ਟ੍ਰੇਡ ਡੈਫੀਸਿਟ ਹੈ ਨਾ, ਇਹ ਐਕਸਪੋਰਟਰ ਹੀ ਇਹਨੂੰ ਠੀਕ ਕਰ ਸਕਦੇ ਨੇ। ਉਸ ਤਰ੍ਹਾਂ ਹੋ ਹੀ ਨਹੀਂ ਸਕਦਾ, ਨਹੀਂ, ਇਕਨੋਮਿਕਸ ਦਾ ਅਸੂਲ ਹੈ। ਇਹ ਸਾਡਾ ਡੈਫੀਸਿਟ ਉਦੋਂ ਹੀ ਠੀਕ ਹੋਏਗਾ ਕਿ ਜਦੋਂ ਅਸੀਂ ਐਕਸਪੋਰਟ ਵਧੇ, ਐਕਸਕਲੂਸਿਵਲੀ ਕੋਈ ਫੈਡਰੇਸ਼ਨ ਜਿਹੜੀ ਹੈ ਇਹਦੇ ਤੇ ਤਵੱਜੋ ਦੇ। ਔਰ ਉਹਦੇ ਵਾਸਤੇ ਅਸੀਂ ਇੱਕ ਜਿਸ ਤਰ੍ਹਾਂ ਇੱਕ ਆਈਡੀਆ ਫਲੋਟ ਹੁੰਦੇ ਸਨ 에ਅਰਪੋਰਟ ਦੇ ਬਾਰੇ 'ਚ, ਡਰਾਈਪੋਰਟ ਦੇ ਬਾਰੇ 'ਚ, ਅੱਲਾਹ ਤਾਲਾ ਨੇ ਉਹ ਮੰਜ਼ਿਲ ਤੇ ਪਹੁੰਚਾ ਦਿੱਤਾ ਨਾ, ਉਹਨਾਂ ਦੀ ਤਾਬੀਰ ਦਿੱਤੀ। ਐਸੇ ਤਰ੍ਹਾਂ ਹੀ ਇਹ ਜਿਹੜੀ ਗੱਲ ਮੈਂ ਅੱਜ ਕਰ ਰਿਹਾ ਵਾਂ, ਅੱਲਾਹ ਪਾਕ ਇਹਨੂੰ ਵੀ ਸ਼ਰਮਿੰਦਾ ਤਾਬੀਰ ਕਰੇਗਾ। ਕਰੇਗਾ ਇਨਸ਼ਾਅੱਲਾ ਹੋਏਗੀ। ਇਹਦੇ 'ਚ ਪਾਕਿਸਤਾਨ ਦੇ ਦੇਖੋ ਐਪਟਮਾ ਬੜੀ ਵੱਡੀ ਟੈਕਸਟਾਈਲ ਵਾਲਿਆਂ ਦੀ, ਟੈਕਸਟਾਈਲ ਦੀ, ਔਰ ਇਨਸ਼ਾਅੱਲਾ ਐਪਟਮਾ ਵੀ ਜਿਹੜੇ ਨੇ ਉਹ ਵੀ ਨਾਲ ਮਿਲਣਗੇ। ਮੇਰਾ ਪਿਛਲੇ ਦਿਨੋਂ ਕੋਈ ਪਿਛਲੇ ਸੈਟਰਡੇ ਨੂੰ ਗੋਹਰ ਇਜਾਜ਼ ਸਾਹਿਬ ਨਾਲ ਮੁਲਾਕਾਤ ਸੀ ਜੀ। ਮੈਂ ਉਹਨਾਂ ਨੂੰ ਕਿਹਾ ਕਿ ਜੀ ਅਸੀਂ ਅਗਰ ਐਕਸਪੋਰਟਰਸ ਫੈਡਰੇਸ਼ਨ ਬਣਾਈਏ, ਉਹਨਾਂ ਕਿਹਾ ਸ਼ੇਖ ਸਾਹਿਬ ਨੰਬਰ 1 ਆਈਡੀਆ ਕਰੋ। ਹੈ ਜੀ, ਬੜੇ ਵਿਜ਼ਨਰੀ ਆਦਮੀ ਨੇ ਉਹ। ਵਾਹ। ਗੋਹਰ ਇਜਾਜ਼ ਬੜਾ ਵਿਜ਼ਨਰੀ ਆਦਮੀ ਹੈ। ਵਾਹ। ਤੇ ਉਹਨਾਂ ਨੂੰ ਵੀ ਇਹਨੂੰ ਇੰਡੋਰਸ ਕੀਤਾ, ਹੋਰ ਦੋਸਤ ਉਹਨਾਂ ਤੁਹਾਨੂੰ ਗੋ ਹੈਡ ਦਿੱਤਾ ਹੈ ਨਾ, ਉਹ ਗੋ ਹੈਡ ਦਿੱਤਾ, ਬਿਲਕੁਲ ਦਰੁਸਤ ਕਹਿ ਰਹੇ ਹੋ। ਤੇ ਇਨਸ਼ਾਅੱਲਾ ਅਸੀਂ ਕੋਸ਼ਿਸ਼ ਤੇ ਇਹ ਹੀ ਹੈ ਕਿ ਅਸੀਂ ਕੋਈ ਖਿਦਮਤ ਕਰੀਏ ਆਪਣੇ ਮੁਲਕ ਦੀ। ਅੱਲਾਹ ਪਾਕ ਤੁਹਾਡੀ ਨੀਅਤ ਨੂੰ ਭਾਗ ਲਾਏ। ਅੱਛਾ ਸ਼ੇਖ ਸਾਹਿਬ, ਇਹ ਦੱਸੋ ਮੇਰੇ ਆਕਾ ਕਿ ਐਡੀ ਵੱਡੀ ਪਾਕਿਸਤਾਨ ਦੀ ਐਕਸਪੋਰਟ ਹੈ, ਜ਼ਰੇ ਮੁਬਾਦਲਾ ਸਾਰਾ ਕਮਾ ਕੇ ਤੁਸੀਂ ਦਿੰਦੇ ਹੋ, ਹਾਂਜੀ, ਵਜ਼ਾਰਤ ਦੇ ਵਿੱਚ ਜਾਂ ਜਿੱਥੇ ਫੈਸਲਾ ਸਾਜ਼ੀਆਂ ਹੁੰਦੀਆਂ ਨੇ, ਜਿੱਥੇ FBR 'ਚ ਬੈਠ ਕੇ ਮਨਸੂਬਾ ਬੰਦੀਆਂ ਬਣਦੀਆਂ ਨੇ, ਟੈਕਸਿਸ ਲਗਾਏ ਜਾਂਦੇ ਨੇ, ਉੱਥੇ ਤੁਹਾਡਾ ਕੋਈ ਨੁਮਾਇੰਦਾ ਕਿਉਂ ਨਹੀਂ? ਮੁਸਤਕਿਲ ਬੁਨਿਆਦਾਂ ਦੇ ਉੱਤੇ ਗੌਰਮੈਂਟ ਵੀ ਤੁਹਾਡੀ ਹੈ, ਖਵਾਜਾ ਸਾਹਿਬ, ਖਵਾਜਾ ਸਫਦਰ ਸਾਹਿਬ ਵੀ ਤੁਹਾਡੇ ਨੇ, ਤੁਸੀਂ ਉਹਨਾਂ ਨੂੰ ਇਹ ਕਿਉਂ ਨਹੀਂ ਆਈਡੀਆ ਫਲੋਟ ਕਰਦੇ ਉਹਨਾਂ ਦੇ ਅੱਗੇ ਕਿ ਜਿਹੜੇ ਐਕਸਪੋਰਟਰਸ ਨੇ ਬਿਲਖਸੂਸ ਉਹਨਾਂ ਦਾ ਇੱਕ ਮੁਸਤਕਿਲ ਨੁਮਾਇੰਦਾ ਉੱਥੇ ਬੈਠਾ ਹੋਣਾ ਚਾਹੀਦਾ ਸਰ? ਜਾਂ ਕਮ ਅਜ਼ ਕਮ ਜਦੋਂ ਵੀ ਬਜਟ ਸਾਜ਼ੀ ਹੁੰਦੀ ਹੈ ਜਾਂ ਪਾਕਿਸਤਾਨ ਦੇ ਜਦੋਂ ਮੀਜ਼ਾਨੀਆਂ ਤਸ਼ਕੀਲ ਦਿੱਤਾ ਜਾਂਦਾ ਹੈ ਜਾਂ ਮਨਸੂਬੇ ਐਸੇ ਬਣਦੇ ਨੇ, ਪਾਲਿਸੀਆਂ ਬਣਾਈਆਂ ਜਾਂਦੀਆਂ ਨੇ ਐਕਸਪੋਰਟ ਦੀਆਂ, ਇੰਪੋਰਟ ਦੀਆਂ, ਉਹਦੇ ਵਿੱਚ ਤੁਹਾਨੂੰ ਬੜਾ ਇੱਕ ਵੱਡਾ ਕਿਰਦਾਰ ਅਦਾ ਕਰਨਾ ਚਾਹੀਦਾ, ਤੁਹਾਡਾ ਉੱਥੇ ਹੋਣਾ ਜ਼ਰੂਰੀ ਹੈ, ਮੈਂ ਸਮਝਦਾ। ਇਟਸ ਅ ਵੈਰੀ ਗੁੱਡ ਪ੍ਰਪੋਜ਼ਲ। ਔਰ ਇਸ ਫੈਡਰੇਸ਼ਨ ਨੂੰ ਸਾਡੀ ਨੂੰ ਇੱਕ ਮੇਜਰ ਰੋਲ ਅਦਾ ਕਰਨਾ ਚਾਹੀਦਾ ਸੀ ਬਹੁਤ ਅਰਸਾ ਪਹਿਲੇ ਤੀਕਰ। ਔਰ ਦੂਸਰੇ ਜਿੱਥੇ ਮੈਂ ਕਹਿ ਰਿਹਾ ਨਾ ਸਿਆਸੀ ਅਫਰਾ ਤਫਰੀ, ਉੱਥੇ ਡਾਕਟਰ ਸਾਹਿਬ ਸਾਡਾ ਮੁਆਸ਼ਰਾ ਨਫਸਾ ਨਫਸੀ ਦਾ ਸ਼ਿਕਾਰ ਹੋਇਆ ਦਾਵੇ। ਅਦਾਰੇ ਵੀ ਜਿਹੜੇ ਨੇ ਉਹ ਸਾਡੀਆਂ ਚੈਂਬਰਸ ਨੇ, ਫੈਡਰੇਸ਼ਨ ਨੇ, ਇਹਦੇ 'ਚ ਚੰਦ ਇੱਕ ਤੇ ਮਜ਼ਬੂਤ ਹੋਣਗੇ ਜਿਹੜੇ ਡਿਲੀਵਰ ਕਰ ਰਹੇ ਨੇ ਜੀ। ਬਾਕੀ ਉਹਦੇ ਵਿੱਚ ਵੀ ਜਿਹੜਾ ਹੈ ਨਾ ਨਫਸਾ ਨਫਸੀ ਹੈ। ਜਿੰਨੀ ਦੇਰ ਤੀਕਰ ਇਹਨਾਂ ਜਗ੍ਹਾ ਦੇ ਉੱਤੇ ਅੱਲਾਹ ਤਾਲਾ ਦੀ ਕਰਮ ਨਵਾਜ਼ੀ ਹੈ, ਜਿਸ ਤਰ੍ਹਾਂ ਅਸਾਂ ਸਿਆਲਕੋਟ ਚੈਂਬਰ ਨੂੰ ਮਜ਼ਬੂਤ ਕੀਤਾ ਹੈ, ਇਹਨਾਂ ਅਦਾਰਿਆਂ ਨੂੰ ਮਜ਼ਬੂਤ ਕੀਤਾ ਹੈ, ਕਾਸ਼ ਸਾਡੀ ਫੈਡਰੇਸ਼ਨ ਦੇ ਵਿੱਚ ਵੀ ਇਹ ਚੀਜ਼ ਪੈਦਾ ਹੋ ਜਾਏ। ਵਾਹ ਵਾਹ। ਜਿਸ ਦਿਨ ਇਹ ਚੀਜ਼ ਪੈਦਾ ਹੋਏਗੀ
ਉਸ ਦਿਨ ਹਕੂਮਤੀ ਸਤ੍ਹਾ ਦੇ ਉੱਤੇ ਵੀ ਸਾਨੂੰ ਇਕਨਾਲਿਜ ਕੀਤਾ ਜਾਏਗਾ। ਵਾਹ ਵਾਹ। ਦੁਆ ਕਰੋ ਕਿ ਅੱਲਾਹ ਤਾਲਾ ਸਾਨੂੰ ਸਿਆਸੀ ਅਫਰਾ ਤਫਰੀ ਤੋਂ ਨਿਜਾਤ ਮਿਲੇ ਔਰ ਸਾਡੇ ਅਦਾਰੇ ਜਿਹੜੇ ਨੇ, ਜਿਹੜੇ ਕਾਰੋਬਾਰੀ ਅਦਾਰੇ ਨੇ, ਇਹ ਵੀ ਜਿਹੜਾ ਨਾ ਅੱਛੀ ਕਿਆਦਤ ਸਾਹਮਣੇ ਲੈ ਕੇ ਆਉਣ ਜੀ ਜੀ ਜੀ। ਔਰ ਅਦਾਰੇ ਮਜ਼ਬੂਤ ਹੋਣ, ਗ੍ਰੇਸਫੁਲ ਹੋਣ, ਹਾਂ। ਤੇ ਫਿਰ ਯਕੀਨਨ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਇਹ ਹੋਣਾ ਚਾਹੀਦਾ। ਇੰਡੀਆ ਦੇਖ ਲਓ, ਉਹਨਾਂ ਦੀ ਫਿੱਕੀ ਜਿਹੜੀ ਹੈ ਉਹ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਉਹਨਾਂ ਦੀ ਇਕਾਨਮੀ ਦੇ ਵਿੱਚ, ਬਹੁਤ ਵੱਡਾ ਹੈ ਜੀ। ਬਿਲਕੁਲ ਹੈ ਜੀ। ਅੱਛਾ ਜਨਾਬ ਸ਼ੇਖ ਸਾਹਿਬ, ਹੁਣ ਆਖਰ ਦੇ ਵਿੱਚ ਨਾ ਜੀ ਤੁਸੀਂ ਮਾਸ਼ਾਅੱਲਾ ਜਿੰਨੀਆਂ ਗੱਲਾਂ ਬਾਤਾਂ ਸੁਣਾਈਆਂ ਉਹ ਸਾਡੇ ਪੂਰੇ ਪਾਕਿਸਤਾਨ ਦੇ तमाम ਜਿਹੜੇ ਚੈਂਬਰਸ ਨੇ ਉਹਨਾਂ ਦੇ ਵਾਸਤੇ ਕਾਬਲੇ ਤਕਲੀਦ ਨੇ, ਸਾਡੇ ਸਨਅਤਕਾਰਾਂ ਵਾਸਤੇ, ਸਾਡੇ ਐਕਸਪੋਰਟਰਸ ਦੇ ਵਾਸਤੇ, ਇੰਪੋਰਟਰਸ ਦੇ ਵਾਸਤੇ। ਮੈਂ ਸਮਝਦਾ ਤੁਹਾਡੀ ਜਿਹੜੀ ਗੁਫ਼ਤਗੂ ਮਾਸ਼ਾਅੱਲਾ ਅੱਜ ਅਸਾਂ ਰਿਕਾਰਡ ਕੀਤੀ ਹੈ, ਇਹਦੇ ਵਿੱਚੋਂ ਉਹ ਬੜਾ ਸਬਕ ਹਾਸਲ ਕਰ ਸਕਦੇ ਨੇ। ਤੁਸੀਂ ਆਪੋ ਵੀ ਆਪਣੀਆਂ ਇੰਨੀਆਂ ਜਿਹੜੀਆਂ ਕਾਮਯਾਬੀਆਂ ਅੱਲਾਹ ਪਾਕ ਤੁਹਾਨੂੰ ਦਿੱਤੀਆਂ, ਅੱਲਾਹ ਪਾਕ ਹੋਰ ਤੁਹਾਨੂੰ ਨਵਾਜ਼ੇ। ਤੁਸੀਂ ਆਪੋ ਆਪਣੀ ਜ਼ੁਬਾਨੀ ਸਾਡੇ ਵਿਊਅਰਸ ਨੂੰ, ਸਾਡੇ ਮੁਲਕ ਦੇ ਸਨਅਤਕਾਰਾਂ ਨੂੰ, ਸਾਡੇ ਜਿਹੜੀਆਂ ਮੁਖਤਲਿਫ ਐਸੋਸੀਏਸ਼ਨਸ ਨੇ, ਤਾਜਰਾਂ ਦੀਆਂ ਤਨਜ਼ੀਮਾਂ ਨੇ, ਸਾਡੀਆਂ ਸਨਅਤਕਾਰਾਂ ਦੀਆਂ ਤਨਜ਼ੀਮਾਂ ਨੇ, ਐਕਸਪੋਰਟਰਸ ਦੀਆਂ ਐਸੋਸੀਏਸ਼ਨਸ ਨੇ, ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ? ਮੈਂ ਇਹ ਕਹਿਣਾ ਚਾਹਾਂਗਾ ਕਿ ਪਾਕਿਸਤਾਨੀ ਬਣੋ। ਵਾਹ ਵਾਹ ਵਾਹ। ਔਰ ਦਿਆਨਤਦਾਰੀ ਦੇ ਨਾਲ, ਮਿਹਨਤ ਦੇ ਨਾਲ ਇਸ ਮੁਲਕ ਦੀ ਖਿਦਮਤ ਕਰੋ ਔਰ ਇਸ ਮੁਲਕ 'ਚ ਬੜਾ ਕੁਛ ਹੈ ਮਾਸ਼ਾਅੱਲਾ। ਔਰ ਸਿਰਫ ਜ਼ਰੂਰਤ ਇਸ ਚੀਜ਼ ਦੀ ਹੈ ਕਿ ਮਿਹਨਤ ਔਰ ਦਿਆਨਤਦਾਰੀ ਨਾਲ ਆਪਣੀ ਜ਼ਾਤ ਦੀ ਨਫੀ ਕਰੋ ਔਰ ਕਿਸੇ ਅਹੁਦੇ ਦੀ ਖਾਤਰ ਨਹੀਂ, ਸਿਰਫ ਔਰ ਸਿਰਫ ਆਪਣੇ ਮੁਲਕ ਦੀ ਖਾਤਰ। ਵਾਹ ਵਾਹ। ਲਓ ਜੀ ਪਿਆਰਿਓ, ਤੁਸੀਂ ਸਾਡੇ ਅੱਜ ਦੇ ਉਚੇਚੇ ਪ੍ਰਾਹੁਣੇ ਫਖਰੇ ਸਿਆਲਕੋਟ ਕਹਿ ਕੇ ਤੇ ਮੈਂ ਉਹਨਾਂ ਦੀ ਸ਼ਾਨ, ਉਹਨਾਂ ਦੇ ਤਾਰਫ ਨੂੰ ਮਹਿਦੂਦ ਨਹੀਂ ਕਰਨਾ ਚਾਹੁੰਦਾ। ਸਾਡੇ ਪਾਕਿਸਤਾਨ ਦਾ ਫਖਰ, ਯਾਨੀ ਕਿ ਐਕਸਪੋਰਟ ਤੋਂ ਬਗੈਰ ਮਈਸ਼ਤ ਦਾ ਇੱਕ ਅਸੂਲ ਹੈ। ਸਾਡੀ ਮੁਆਸ਼ਿਆਤ, ਸਾਡੀ ਇਕਨੋਮਿਕਸ ਜਿਹੜੀ ਹੈ, ਉਸ ਸਬਜੈਕਟ ਦੇ ਵਿੱਚ ਸਾਨੂੰ ਪੜ੍ਹਾਇਆ ਜਾਂਦਾ ਹੈ ਕਿ ਕਿਸੇ ਵੀ ਮੁਲਕ ਦੀ ਖੁਸ਼ਹਾਲੀ ਦਾ ख्वाब ਸ਼ਰਮਿੰਦਾ ਤਾਬੀਰ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਐਕਸਪੋਰਟ ਜ਼ਿਆਦਾ ਨਾ ਹੋਵੇ, ਉਸ ਮੁਲਕ ਦੀਆਂ ਬਰਾਮਦਾਤ ਵਿੱਚ ਇਜ਼ਾਫਾ ਨਾ ਹੋਵੇ। ਤੇ ਸ਼ੇਖ ਰਿਆਜ਼ੁੱਦੀਨ ਸਾਹਿਬ ਸਾਡੇ ਸਿਆਲਕੋਟ ਦੇ ਐਕਸਪੋਰਟਰਸ ਦੇ ਸਰਖੇਲ ਨੇ, ਉਹਨਾਂ ਦੇ ਸਰਤਾਜ ਨੇ। ਇਹ ਉਹਨਾਂ ਦਾ ਪੈਗਾਮ ਵੀ ਤੁਸੀਂ ਸੁਣਿਆ ਕਿ ਕਿਸ ਕਦਰ ਸੱਚੇ ਪਾਕਿਸਤਾਨੀ ਨੇ। ਮੁਸੱਵਰ ਪਾਕਿਸਤਾਨ ਹਜ਼ਰਤ ਅਲਾਮਾ ਇਕਬਾਲ ਦੇ ਸ਼ਹਿਰ ਦੇ ਵਸਨੀਕ ਹੋਣ ਦਾ ਅਸਲ ਹੱਕ ਅਦਾ ਕਰ ਛੱਡਿਆ ਸ਼ੇਖ ਸਾਹਿਬ ਹੋਰਾਂ ਨੇ। ਉਹਨਾਂ ਦੀਆਂ ਗੱਲਾਂ ਸਾਡੇ ਮੁਲਕ ਦੇ ਬਾਕੀ ਸਨਅਤਕਾਰਾਂ ਵਾਸਤੇ, ਐਕਸਪੋਰਟਰਸ ਦੇ ਵਾਸਤੇ ਕਾਬਲੇ ਤਕਲੀਦ ਨੇ, ਲਾਇਕੇ ਤਹਿਸੀਨ ਨੇ। ਤੁਹਾਨੂੰ ਬੜਾ ਮਜ਼ਾ ਆਇਆ ਹੋਣਾ ਸ਼ੇਖ ਸਾਹਿਬ ਦੀਆਂ ਗੱਲਾਂ ਸੁਣ ਕੇ, ਤੇ ਤੁਸੀਂ ਵੀ ਮੇਰੇ ਵਾਂਗੂ ਇਹ ਵੀ ਸੋਚ ਰਹੇ ਹੋਣੇ ਹੋ ਕਿ ਸ਼ੇਖ ਸਾਹਿਬ ਨੂੰ ਉਹਨਾਂ ਦੀਆਂ ਖਿਦਮਾਤ ਦੇ ਇਤਰਾਫ ਦੇ ਵਿੱਚ ਬਹੁਤ ਦੇਰ ਪਹਿਲੇ ਕਿਉਂ ਨਹੀਂ ਸਦਾਰਤੀ ਐਵਾਰਡ ਤੋਂ ਨਵਾਜ਼ਿਆ ਗਿਆ। ਤੇ ਉਹ ਵੀ ਸ਼ੇਖ ਸਾਹਿਬ ਨੇ ਤੁਹਾਨੂੰ ਦੱਸ ਦਿੱਤਾ ਕਿ ਇੱਕ ਤੇ 77-78 ਦੇ ਵਿੱਚ, ਯਾਨੀ 1977-78 ਦੇ ਵਿੱਚ ਵੀ ਇਹਨਾਂ ਨੂੰ ਅਲਹਮਦੁਲਿਲਾ ਇਹਨਾਂ ਦੀ ਫਰਮ ਨੂੰ ਮਿਲਿਆ ਐਵਾਰਡ, ਪ੍ਰੈਜ਼ੀਡੈਂਸ਼ੀਅਲ ਐਵਾਰਡ। ਤੇ ਹੁਣ ਇਹਨਾਂ ਦੀ ਵਾਰੀ ਤਾਂ ਲੇਟ ਹੁੰਦੀ ਗਈ ਕਿ ਆਪਣੇ ਗਰੁੱਪ ਦੇ ਆਪਣੇ ਸਾਥੀਆਂ ਨੂੰ ਸ਼ੇਖ ਸਾਹਿਬ ਚਾਹੁੰਦੇ ਸਨ ਕਿ ਉਹ ਮੇਰੇ ਤੋਂ ਜ਼ਿਆਦਾ ਹੱਕਦਾਰ ਨੇ, ਪਹਿਲੇ ਉਹਨਾਂ ਨੂੰ ਨਵਾਜ਼ਿਆ ਜਾਏ। ਇਹ ਦੇਖੋ ਕਿੱਡੀ, ਇਹ ਵੀ ਇਹਨਾਂ ਦੀ ਇੱਕ ਖੂਬੀ ਹੈ, ਇੱਕ ਖੂਬਸੂਰਤੀ ਹੈ ਇਹਨਾਂ ਦੇ ਕਿਰਦਾਰ ਦੀ ਕਿ ਸ਼ੇਖ ਸਾਹਿਬ ਨੇ ਆਪਣੇ ਸਾਥੀਆਂ ਨੂੰ ਐਨਕਰੇਜ ਕੀਤਾ। ਪਿਆਰਿਓ, ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਤਰ੍ਹਾਂ ਦੇ ਆਗੂਆਂ ਦੀਆਂ ਹਯਾਤੀਆਂ ਦਾ ਮੁਤਾਲਿਆ ਕਰੀਏ। नामी कोई बगैर मुशक्कत नहीं हुआ, 100 बार जब अकीक कटा तब नगी हुआ। ਐਵੇਂ ਤੇ ਵੱਡਾ ਆਦਮੀ ਨਹੀਂ ਨਾ ਕੋਈ ਬਣਦਾ, ਤੇ ਐਵੇਂ ਤੇ ਨਹੀਂ ਫਿਰ ਲੁਕਾਈ ਉਹਦੀਆਂ ਖਿਦਮਾਤ ਦੇ ਇਤਰਾਫ ਕਰਦੀ। ਸ਼ੇਖ ਸਾਹਿਬ ਦਾ ਪੈਗਾਮ ਪੱਲੇ ਬੰਨ ਲਵੋ। ਸੱਚੇ ਤੇ ਸੁੱਚੇ ਪਾਕਿਸਤਾਨੀ ਬਣ ਕੇ ਅਸੀਂ ਆਪਣੇ ਦੇਸ਼ ਦੀ ਸੇਵਾ ਕਰੀਏ ਤੇ ਮਾਲ ਦੌਲਤ ਤੇ ਫਿਰ ਨਾਲੋਂ ਨਾਲ ਆਉਂਦਾ ਹੀ ਰਹਿੰਦਾ। ਜਦੋਂ ਕੰਮ ਜੋ ਕਰਾਂਗੇ, ਜ਼ਿਆਦਾ ਤੋਂ ਜ਼ਿਆਦਾ ਪ੍ਰੋਡਕਟਸ ਬਣਾਵਾਂਗੇ, ਉਹਨਾਂ ਦੀ ਐਕਸਪੋਰਟ ਕਰਾਂਗੇ, ਪਾਕਿਸਤਾਨ ਦਾ ਨਾਂ ਪਹਿਲੇ ਰੋਸ਼ਨ ਹੋਵੇਗਾ। ਤੇ
ਪੈਸੇ ਵੀ ਅੱਲਾਹ ਪਾਕ ਰੱਜ ਕੇ ਦੇਗਾ। ਸਾਹਿਬੋ, ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ। ਰੱਬ ਰਾਖਾ ਤੇ ਅੱਲਾ ਬੇਲੀ ਜੀ। ਉਹ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ